ਤੁਹਾਡੀ ਇਮਾਨਤ 30 ਸਾਲਾਂ ਨੂੰ ਆਇਓ 20 ਨੂੰ ਆਇਓ ਜਦੋਂ ਵੀ ਕੋਈ ਆਏ ਤੁਹਾਡੀ ਰਹਿਣੀ। ਉਹ ਪਾਕਿਸਤਾਨੀ ਬਾਬਾ ਕਹਿੰਦਾ ਮੈਂ ਵੀ ਸੀ ਲੁਧਿਆਣੇ ਰਹਿੰਦਾ। ਤੇ ਦੁਆ ਮੰਗੋ ਸਾਰਿਆਂ ਵਾਸਤੇ ਜਿਹੜੇ ਮਰ ਗਏ ਉਹਨਾਂ ਵਾਸਤੇ ਵੀ। ਮੈਂ ਵੀ ਸੀ ਲੁਧਿਆਣੇ ਰਹਿੰਦਾ। ਸਦਕੇ ਹਜ਼ੂਰ ਦੇ ਨਾਲ ਮੈਂ ਦਰਸ਼ਨ ਕਰਨਾ ਚਾਹੁੰਦਾ ਆ ਹਰਿਮੰਦਰ ਸਾਹਿਬ ਦਾ। ਨੇ ਪਹੂ ਸਕੌਡੀ ਖੇਲਣੀ। ਅੱਛਾ ਜੀ। ਸਾਰੇ ਪਿੰਡ ਦੀ ਧੀ ਇੱਕ, ਸਾਰੇ ਪਿੰਡ ਦਾ ਦੋਤਾ ਇੱਕ, ਹਾਂਜੀ। ਸਾਰੇ ਪਿੰਡ ਦਾ ਜਵਾਈ। ਕਿਲਵਾ ਦਿਓ ਮੇਰੇ ਉਸ ਪੰਜਾਬ ਦਾ। अस्सलाम वालेकुम दोस्तों, सत श्री अकाल। मेरा नाम नासिर ढिल्लों। ਤੁਸੀਂ ਇਸ ਵੇਲੇ ਜੁੜੇ ਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਤੁਸੀਂ ਸਾਨੂੰ ਪੰਜਾਬੀ ਲਹਿਰ Facebook ਪੇਜ ਤੇ ਵੇਖ ਸਕਦੇ ਹੋ। ਸਾਡਾ ਇੱਕ ਚੈਨਲ ਪੰਜਾਬ ਟੂਡੇ, ਉਹਦੇ ਤੇ ਵੀ ਵੀਡੀਓਜ਼ ਤੁਸੀਂ ਸਾਡੀਆਂ ਵੇਖ ਸਕਦੇ ਹੋ। ਅੱਜ ਦਾ ਪ੍ਰੋਗਰਾਮ ਲੈ ਕੇ ਬਹੁਤ ਦੇਰ ਤੋਂ ਬਾਅਦ ਮੈਂ ਫੇਰ ਇੱਕ ਵਾਰੀ ਹਾਜ਼ਰ ਹਾਂ। ਪੰਜਾਬ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਉਹ ਇੱਧਰਲੇ ਪੰਜਾਬ 'ਚ ਵਸਣ ਵਾਲੇ ਪੰਜਾਬੀ ਹੋਣ ਜਾਂ ਉੱਧਰਲੇ ਪੰਜਾਬ 'ਚ ਵਸਣ ਵਾਲੇ ਪੰਜਾਬੀ ਹੋਣ। ਕੋਸ਼ਿਸ਼ ਕਰੀਦੀ ਹੈ ਪਾਰਟੀਸ਼ਨ ਵੇਲੇ ਜਿਹੜੇ ਹਾਲਾਤ ਸਨ, ਜੋ ਵਾਪਰਿਆ, ਜੋ ਕੁਛ ਹੋਇਆ, ਪਹਿਲੋਂ ਦੇ ਕੀ ਹਾਲਾਤ ਸਨ, ਪਹਿਲੋਂ ਦੀਆਂ ਸਾਂਝਾਂ ਕੀ ਸੀ, ਫਿਰ ਵਿਛੋੜੇ ਕਿਸ ਤਰ੍ਹਾਂ ਪਏ, ਉਹ ਦਾਸਤਾਨ ਕੀ ਆ, ਉਹਨਾਂ ਲੋਕਾਂ ਦੀ ਹੱਡ ਬੀਤੀ, ਆਪ ਬੀਤੀ, ਜਿਹੜੀ ਅਸੀਂ ਜੇ ਮੈਂ ਸਮਝਦਾ ਜੇ ਤਾਰੀਖ ਆਪਾਂ ਫੋਲਦੇ ਹਾਂ, ਕਿਤਾਬਾਂ ਪੜ੍ਹਦੇ, ਸਾਨੂੰ ਉਹ ਤਾਰੀਖ 'ਚੋਂ ਨਹੀਂ ਮਿਲਦੀਆਂ ਇਹ ਸੱਚੀਆਂ ਕਹਾਣੀਆਂ। ਇਹ ਬਜ਼ੁਰਗ ਜਿਹੜੇ ਨੇ ਸਾਡੇ ਨਾਲ ਬੈਠੇ ਨੇ, ਜਿੰਦੀਆਂ ਜਾਗਦੀਆਂ ਕਿਤਾਬਾਂ ਨੇ ਹਿਸਟਰੀ ਦੀਆਂ, ਤਾਰੀਖ ਦੀਆਂ। ਇਹਨਾਂ ਨਾਲ ਗੱਲ ਕਰਕੇ ਉਹ ਹਕਾਇਕ ਜਾਣਨ ਦੀ ਕੋਸ਼ਿਸ਼ ਕਰੀਦੇ ਆ। ਇਹ ਜਿਹੜੀਆਂ ਸਟੋਰੀਜ਼ ਨੇ ਇਹਨਾਂ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਣ ਵਾਸਤੇ ਇਹ ਥੋੜ੍ਹਾ ਜਿਹਾ ਯੋਗਦਾਨ ਪਾਈਦਾ, ਕੋਸ਼ਿਸ਼ ਕਰੀਦੀ ਹੈ ਕਿ ਪਹਿਲੋਂ ਕਿਵੇਂ ਲੋਕ ਰਹਿੰਦੇ ਸਨ, ਕੀ ਪ੍ਰੀਤ ਪਿਆਰ ਸੀ, ਸਾਂਝਾਂ ਕਿਵੇਂ ਸਨ, ਫਿਰ ਕੀ ਹਾਲਾਤ ਬਣੇ, ਕਿਉਂ ਐਡੇ ਵੱਡੇ ਲੈਵਲ 'ਤੇ ਜਿਹੜੀ ਕਤਲੋ-ਗਾਰਤ ਹੋਈ, ਉਹਦੇ 'ਤੇ ਚਾਨਣ ਪਾਈਦਾ ਵਾ, ਗੱਲਬਾਤ ਕਰੀਦੀ ਆ। ਅੱਜ ਦੀ ਗੱਲਬਾਤ ਕਰਨ ਵਾਸਤੇ ਬਜ਼ੁਰਗ ਸਾਡੇ ਨਾਲ ਨੇ। ਪਿੰਡ ਕੋਨਾ, ਫੈਸਲਾਬਾਦ, ਲਾਇਲਪੁਰ ਦੇ ਵਿੱਚ ਇਹਨਾਂ ਦੀ ਅੱਜ ਦੀ ਬੈਠਕ ਜਿਹੜੀ ਇਹਨਾਂ ਨਾਲ ਹੋਏਗੀ। ਅਤੇ ਇਹਨਾਂ ਦੀ ਕਹਾਣੀ, ਇਹਨਾਂ ਦੀ ਸਟੋਰੀ, ਇਹਨਾਂ ਦੀ ਪਹਿਲੋਂ ਸਾਂਝਾ ਦੀ ਦਾਸਤਾਨ, ਫਿਰ ਵਿਛੋੜਾ ਪਿਆ, ਉਹ ਸਾਰੀ ਗੱਲਬਾਤ ਤੁਹਾਡੇ ਨਾਲ ਤੁਹਾਡੇ ਰੂਬਰੂ ਕਰਾਂਗੇ। ਬਹੁਤਾ ਨਾ ਟਾਈਮ ਨਾ ਲੈਂਦਿਆਂ ਹੋਇਆਂ ਆਪਾਂ ਬਜ਼ੁਰਗਾਂ ਨਾਲ ਗੱਲ ਸ਼ੁਰੂ ਕਰਦੇ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਪਹਿਲੋਂ ਸਾਰਿਆਂ ਨੇ ਪਹਿਲਾਂ ਤਾਂ ਆਪਣਾ ਨਾਂ ਦੱਸਿਓ, ਨਾਂ ਕੀ ਹੈ? ਮੁਹੰਮਦ ਸ਼ਫੀ ਮੇਰਾ ਨਾਮ। ਮੁਹੰਮਦ ਸ਼ਫੀ। ਤੇ ਵਾਲਦ ਸਾਹਿਬ ਦਾ? ਮੇਹਰਦੀਨ। ਮੇਹਰਦੀਨ। ਦਾਦਾ ਜੀ ਦਾ ਵੀ ਯਾਦ ਹੈ? ਦਾਦੇ ਦਾ ਨਾਂ ਸੀ ਮਾਲਣ। ਮਾਲਣ। ਹਾਂ, ਮਾਲੇ ਕਹਿੰਦੇ ਮਾਲਣ। ਤੇ ਬਰਾਦਰੀ ਕਿਹੜੀ ਤੁਹਾਡੀ? ਬਰਾਦਰੀ ਸਾਡੀ ਸੀ ਬੰਗੇ। ਬੰਗੇ। ਮਰਾਸੀ ਆਣ ਕੇ ਦੱਸ ਦਿੰਦਾ ਸੀ। ਤੇ ਜ਼ਿਮੀਂਦਾਰਾਂ ਵੀ ਕਰਦੇ ਸੀਗੇ 5-6 ਭਰਾ। ਤੇ ਇਦਾਂ ਕਾਰੋਬਾਰ ਕਰਦੇ, ਚੰਗਾ ਦਾਣੇ ਕਰ ਲੈਣੇ। ਉਹਦਾ ਬਰਾਦਰੀ ਪੁੱਛਣ ਦਾ ਸਵਾਲ ਦੋਸਤ ਕਈ ਕਰਦੇ ਆ ਵੀ ਇਹਦੇ ਵਿੱਚ ਕਿਉਂ ਤੁਸੀਂ ਪੁੱਛਦੇ ਇਸ ਤਰ੍ਹਾਂ? ਉਦੋਂ ਤੋਂ ਹੁਣ 73-74 ਸਾਲ ਹੋ ਗਏ, ਵਰੇ ਹੋ ਗਏ, ਉਹ ਫਿਰ ਪਹਿਚਾਣ ਛੇਤੀ ਹੋ ਜਾਂਦੀ ਹੈ, ਜਲਦੀ ਪਤਾ ਲੱਗ ਜਾਂਦਾ ਵਾ ਵੀ ਇਹ ਕਿਹੜੀ ਉਦੋਂ, ਕਿਉਂਕਿ ਪਹਿਲੋਂ ਅੱਲਾਂ ਪਈਆਂ ਹੁੰਦੀਆਂ ਸੀ, ਉਹ ਫਲਾਣੇ ਜ਼ਿਮੀਂਦਾਰ ਵੀ ਸਨ, ਭਾਵੇਂ ਉਹਨ ਵੀ ਫਲਾਣਿਆਂ ਦਾ ਬਾਬਾ, ਫਲਾਣਿਆਂ ਦਾ ਫਲਾਣਾ, ਉਹ ਫਿਰ ਗੋਤ ਤੋਂ ਸਹੀ ਪਤਾ ਲੱਗ ਜਾਂਦਾ, ਆਈਡੀਆ ਹੋ ਜਾਂਦਾ। ਅੱਛਾ, ਇਹ ਦੱਸਿਓ ਵੀ ਉਮਰ ਕਿੰਨੀ ਹੋਣੀ ਤੁਹਾਡੀ? 100 ਸਾਲ ਹੋ ਗਏ। ਜਦੋਂ ਹੋਏ ਉਜਾੜੇ ਪਏ ਉਦੋਂ ਤਕਰੀਬਨ ਕਿੰਨੀ? ਉਦੋਂ ਮੇਰੀ 22 ਸਾਲ ਦੀ ਉਮਰ ਸੀ, 23 ਸਾਲ ਦੀ ਸਮਝ ਲਾ। ਅੱਛਾ, ਪੜ੍ਹੇ ਪੁੜੇ ਹੋ? ਮੈਂ ਪੜ੍ਹਿਆ ਨਹੀਂ ਸੀ ਤੇ ਇਲਮ ਮੈਨੂੰ ਤਾਂ, ਮੈਂ ਦੁਕਾਨ ਕੀਤੀ ਆ, ਮੈਂ ਰੇਲਵੇ 'ਚ ਨੌਕਰੀ ਵੀ ਕੀਤੀ ਆਣ ਕੇ। ਪੁੰਜੇ ਵੀ ਸਾਲ ਸੁੱਤੇ ਆ। ਅੱਛਾ। ਉਦੋਂ ਜਦੋਂ ਉਜੜ ਕੇ ਆਏ ਆ ਤੇ ਪਹਿਲੋਂ ਕਹਿਣ ਲੱਗੇ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣਨਾ। ਅਸੀਂ ਆਖਿਆ ਅੱਛਾ, ਫਿਰ ਪਤਾ ਲੱਗਾ ਵੀ 14 ਅਗਸਤ ਨੂੰ ਬਣਨਾ। ਅਸੀਂ ਆਖਿਆ ਵੀ ਇੰਨਾ ਮਾਲ, ਪਸ਼ੂ, ਮੰਜੇ, ਦਾਦੇ ਪੜਦਾਦੇ ਕਿੱਦਾਂ ਚੁੱਕ ਕੇ ਖੜਾਂਗੇ। ਫਿਰ ਪਤਾ ਲੱਗਾ ਨਹੀਂ ਜੀ ਕੁਛ ਨਹੀਂ ਜਾਣਾ, ਬਿਸਤਰਾ ਤੇ 5 ਰੁਪਏ। ਉਸੋਂ ਕਰਦਿਆਂ 14 ਅਗਸਤ ਆ ਗਈ। ਸਾਡਾ ਜ਼ਿਲ੍ਹਾ ਗੁਰਦਾਸਪੁਰ ਜਾਂ ਪਾਕਿਸਤਾਨ ਵਾਲੇ ਦੂਏ ਦਿਨ ਹਿੰਦੁਸਤਾਨ ਬਣ ਗਿਆ। ਉਹਨਾਂ ਕਿਹਾ ਵੀ ਤੁਸੀਂ ਹੁਣ ਪ੍ਰਾਹੁਣੇ ਚਲੇ ਜਾਓ। ਅਸੀਂ ਬਰਸ਼ੀਆਂ ਟਕੂਏ ਬਣਾਏ ਸੀ, ਉਹ ਵੀ ਪਹਿਰਾ ਦਿੰਦੇ, ਅਸੀਂ ਵੀ ਦਿੰਦੇ ਸੀ। ਪਿੰਡ ਸਾਡਾ ਸੀ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਤੇ ਸਿੱਧੀ ਸੜਕ ਆਉਂਦੀ ਸਿਰੇ ਗੋਂਦਪੁਰ ਨੂੰ, ਥਾਣੇ ਨੂੰ। ਤੇ ਪਿੰਡ ਸੀ ਸਾਡਾ ਮਧਰੇ, ਨਾਲ ਚੌੜੇ ਵੱਜਦੇ ਸੀ। ਮਧਰੇ ਚੌੜੇ? ਹਾਂ, ਇਹ ਅਸੀਂ ਮਧਰੇ ਆਂਦੇ ਆ, ਚੌੜੇ ਦਾ ਫਰਕ ਪਿੰਡ ਨਾਲ ਸੀ, ਜਿੱਦਾਂ ਉਹ ਪਿੰਡ ਹੈ ਤੇ ਆ। ਅੱਛਾ, ਵੈਸੇ ਮਧਰੇ ਚੌੜੇ ਅਸੀਂ ਮਧਰੇ ਆਂਦੇ। ਤੁਸੀਂ ਮਧਰੇ ਆਂਦੇ ਜੀ? ਹਾਂਜੀ। ਅੱਛਾ, ਇਹ ਮਧਰੇ ਚੌੜੇ ਦੇ ਆਲ ਦੁਆਲੇ ਕੋਈ ਪਿੰਡਾਂ ਦੇ ਨਾਵਾਂ ਦਾ ਪਤਾ? ਹਾਂ। ਕਿਹੜੇ ਪਿੰਡ ਸੀ? ਲਦਾ ਮੁੰਡਾ ਜਿਹੜਾ ਸੀ ਉਹ ਸੀ ਸਾਡਾ
ਮਤਲਬ ਲਾ ਵੀ ਸਕੂਲ ਸੀ ਲਦੇ ਮੁੰਡੇ, ਉੱਥੇ ਮੁੰਡੇ ਪੜ੍ਹ ਜਾਂਦੇ ਹੁੰਦੇ ਸੀ। ਅੱਛਾ ਜੀ। ਤੇ ਅਸੀਂ ਵੀ ਜਾਂਦੇ ਹੁੰਦੇ ਸੀ। ਉਹ ਸੋਟੀ ਬੜੀ ਫੇਰਦਾ ਸੀ, ਬਹੁਤ ਮਾਰਦਾ ਸੀ ਬੰਮ। ਮਾਸਟਰ ਅਸੀਂ ਡਰਦੇ ਆ ਗਏ, ਡਰਦੇ ਆ ਗਏ। ਉਹ ਫਿਰ ਘਰ ਦੇ ਕਹਿੰਦੇ ਭਈ ਤੁਸੀਂ ਕੰਮ ਨਹੀਂ ਕਰਨਾ ਤੇ ਜਾਓ ਪਸ਼ੂ ਚਾਰੋ। ਫਿਰ 20 ਰੁਪਏ ਦੀ ਗਾਂ ਵਿਕਦੀ ਤੇ 25 ਦੀ ਮੱਝ ਸੀ, ਉਹ ਵੇਚ ਵੱਟ ਲੈਣੀ, ਪੈਸੇ ਚਾਂਦੀ ਦੇ ਜੋੜ ਕੇ ਵਿਆਹ ਹੋ ਜਾਂਦੇ। 21 ਰੁਪਏ ਤੋਲਾ ਸੋਨਾ ਤੇ 6 ਆਨੇ ਚਾਂਦੀ, 300 ਚ ਵਿਆਹ ਜੀ ਚੰਗਾ ਹੋ ਜਾਂਦਾ। ਅੱਛਾ ਅੱਛਾ, ਇਹ ਦੱਸੇ ਪਿੰਡ ਹੋਰ ਵੀ ਕੋਈ ਯਾਦ ਨੇ? ਲਦਾ ਮੁੰਡਾ ਲਾਗੇ ਕੁਹਾਲੀ ਲਾਗੇ ਸਨਵਾ, ਅੱਤਾਪੁਰ, ਹਾਂਜੀ, ਤੇ ਦਾਰਾਪੁਰ ਤੇ ਕੁਹਾਲੀ, ਤੇ ਆਪਣਾ ਨਾਂ ਸੀ ਸ਼ਾਹਪੁਰ। ਹਾਂਜੀ, ਤੇ ਉਦਨਵਾਲ। ਹਾਂ, ਉਹ ਅੱਡਾ ਸੀ, ਨਹਿਰ ਸੀ ਸਾਡੇ ਨਾਲ ਦੀ ਆਉਂਦੀ, ਇਹ ਇੱਧਰੋਂ ਰਿਆੜ ਕੇ ਵੱਲੋਂ। ਅੱਛਾ ਜੀ। ਹਰਚਵਾਲ ਭਾਂ ਵੀ ਉੱਥੇ ਦਾ ਯਾਦਗਾਰ ਹੁੰਦਾ ਸੀ 12 ਪਿੰਡਾਂ ਤੇ, ਉਹ ਨਿਬੇੜਦਾ ਸੀ ਕੋਈ ਨਹੀਂ। ਕੀ ਨਾਂ ਉਹਦਾ ਨਾਂ ਚਰਨ ਸਿੰਘ ਸੀ। ਹਾਂ। ਅੱਛਾ, 23 ਸਾਲ ਉਮਰ ਸੀ ਤੇ ਕੀ ਕਰਦੇ ਸੀ? ਕੋਈ ਮਾਲ ਮੂਲ ਖੇਵਾਈ ਹੋਈ ਕਰਦੇ ਸੀ ਜਾਂ ਕੀ ਕੰਮਕਾਰ ਕੀ ਸੀ? ਵਾਈ ਕਰਦੇ ਸੀ ਤੇ ਪਸ਼ੂ ਚਾਰਨੇ ਤੇ ਡੰਡ ਬੈਠਕਾਂ ਲਾ ਛੱਡੀਆਂ। ਅੱਛਾ, ਭਲਵਾਨੀ ਕਰਨੀ? ਹੋਰ। ਅੱਛਾ। ਉਹਦਾ ਫਿਕਰ ਨਹੀਂ, ਦਾਣਾ 2 ਰੁਪਏ ਮਣ ਗੁੜ, ਘਿਓ ਕੋ ਲੈਂਦਾ ਨਹੀਂ, ਮਈਆਂ ਤੇਰੇ ਹਜ਼ਾਰ ਆ ਮੇਰੇ ਉੱਦਾਂ ਹੀ, ਦੁੱਧ ਜਿੰਨਾ ਮਰ ਗਿਆ, ਵਿਆਹ ਸ਼ਾਦੀ ਹੋਏ ਤੇ ਮਣਾ ਮੂੰਹ ਦੁੱਧ ਇਕੱਠਾ ਕਰ ਲਓ। ਉਦੋਂ ਲਾਗੀ ਬੜੇ ਹੁੰਦੇ ਸੀ, ਹਸਾਈ ਜਿਹੜੇ ਹੁੰਦੇ ਸੀ, ਉਹਨਾਂ ਨੇ ਝੋਕਣਾ, ਕਿਤੇ ਗੰਨੇ ਲਾਉਣੇ, ਵੇਲਣਾ, ਸਾਰਾ ਹੀ ਜਾਣਦੇ ਗੁੜ ਸ਼ੱਕਰ। ਉਸ ਤੋਂ ਬਾਅਦ ਵਿਆਹ ਸ਼ਾਦੀ ਹੋਏ, ਘੁਮਿਆਰ ਨੇ ਭਾਂਡੇ ਲਿਆਉਣੇ, ਹਾਂਜੀ, ਘੜੇ, ਚਪਣੀਆਂ ਤੇ ਹਰ ਸ਼ਬਦ ਲਿਆਉਣਾ। ਧੋਬੇ ਨੇ ਲੀੜੇ ਧੋ ਕੇ ਲਿਆਉਣੇ ਆ, ਵੱਡੀਆਂ ਚਥਈਆਂ। ਲੁਹਾਰ ਤਰਖਾਣ ਨੇ ਬਾਲਣ ਪਾੜਨਾ, ਚੂੜੇ ਨੇ ਮੰਜੇ ਇਕੱਠੇ ਕਰਨੇ। ਤੇ ਪਿੰਡ ਜਿਹੜਾ ਸਾਡੇ ਸੀ ਚਰਨ ਸਿੰਘ ਲੰਬੜਦਾਰ, ਉਹ ਜਾਂ ਗੁੱਲੂ ਸਾਡੇ ਨਾਲ ਪੜ੍ਹਨ ਜਾਂਦਾ, ਉਹਨਾਂ ਨੇ ਮਾਰਿਆ ਵੀ ਤੂੰ ਪੜ੍ਹ। ਉਹਦਾ ਮੁੰਡਾ ਚਰਨ ਸਿੰਘ ਦਾ? ਮਹਿੰਗਾ ਸਿੰਘ ਦਾ ਸੀ। ਕਿਹੜੇ ਪਿੰਡ ਦੇ? ਮਧਰਿਆਂ ਦੇ। ਅੱਛਾ, ਇਹ ਦੱਸਿਓ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਜੋ ਮੁਸਲਮਾਨਾਂ ਦੇ ਘਰ ਉਦੋਂ ਕਿੰਨੇ ਸੀ? 25 ਘਰ। ਉਹ ਇੱਧਰ ਕਿੱਥੇ ਆ ਕੇ ਬੈਠੇ ਆ? ਉਹ ਬੈਠੇ ਕੋਈ ਲਲਕਾਣੇ, ਹਾਂਜੀ, ਕੋਈ ਅਕਾੜੇ ਬਹਿ ਗਏ। ਹਾਂਜੀ। ਉਹ ਕੁਹਾਈ ਜਿਹੜੇ ਨਾਲ ਨਿਕਲ ਕੇ ਆਏ, ਉੱਥੇ ਉਹ ਵਾਈ ਜ਼ਮੀਨਾਂ 'ਚ ਬਣਾ ਅਕਾੜਾ 44 ਟੂਵੈਲ ਅਕਾੜੇ ਪਰਲੇ ਬੰਨੇ। ਅੱਛਾ ਜੀ। ਤੇ ਇੱਥੇ ਤੁਹਾਡੇ ਕੋਨੇ 'ਚ ਕਿੰਨੇ ਘਰ ਆਏ? ਅਸੀਂ ਇੱਥੇ ਆਪਣਾ ਟੱਬਰ ਹੀ ਆਏ ਹਾਂ। ਆਪਣਾ ਟੱਬਰ ਹੀ ਆਏ ਬਸ? ਹਾਂਜੀ। ਇੱਥੇ ਫਿਰ ਸਾਨੂੰ ਪਤਾ ਨਹੀਂ, ਪਿੰਡਾਂ ਰਹਿਣ ਵਾਲਿਆਂ ਵੀ ਇੱਥੇ ਹੀ ਰਹਿ ਪਏ। ਪੁੰਜੇ ਸੁੱਤੇ ਲੋਕਾਂ ਨੇ ਵਾਹੀ ਕਿਹਦਾ ਕੰਮ ਕਰਕੇ ਨਹੀਂ ਚੜੀ ਦੇਤੀ। ਪੁੰਜੇ ਕਿਉਂ ਸੁੱਤੇ? ਘਰ ਘੁਰ ਨਹੀਂ ਲੱਭੇ ਆਉਂਦਿਆਂ ਨੂੰ? ਘਰ ਦੇ ਤੇ ਇਹਨਾਂ ਨੇ ਲੁੱਟ ਮਾਰ ਕੀਤੀ ਵਸਿੰਦਿਆਂ ਨੇ, ਚੱਕੀਆਂ ਕੁੱਟ ਕੇ ਲੈ ਗਏ, ਸਭ ਕੁਝ ਲੈ ਕੇ ਲੁੱਟ ਕੇ। ਅੱਛਾ ਜੀ। ਸਾਨੂੰ ਕੀ ਲੱਭਣਾ ਸੀ? ਮੰਜੇ ਮੁੰਜੇ ਕੋਈ ਨਾ ਲੱਭੇ? ਕੋਈ ਨਾ ਲੱਭੇ। ਸਾਲ ਪੂਰਾ ਪੁੰਜੇ ਹੀ ਤੇ ਖਾ ਕੇ। ਫਿਰ ਅਸੀਂ 6 ਭਰਾ ਸੀ। ਅੱਛਾ ਜੀ। ਚੰਗੇ ਜਵਾਨ, ਬਾਕੀ ਇੱਕ ਹੋਰ ਸੀ। ਅਸੀਂ ਫਿਰ ਕਣਕ ਬਜਾ ਕੇ ਵੱਢ ਕੇ ਅਸੀਂ ਫਿਰ 2 ਖੇਤ ਰੋਜ਼ ਦੇ ਵੱਢਣੇ। ਬੁੜੀਆਂ ਨੇ ਚੱਕੀਆਂ ਪੀ ਕੇ ਉਹ ਸਾਨੂੰ ਰੋਟੀਆਂ ਦੇਣੀਆਂ। ਅਸੀਂ 120 ਮਣ ਕਣਕ ਕੀਤੀ। ਫਿਰ ਖਾਣ ਪੀਣ ਦਾ ਪਹਿਲੇ ਸਾਲ ਹੀ ਆ ਗਏ? ਪਹਿਲੇ ਸਾਲ ਹੀ। ਅੱਛਾ। ਜਾਣ ਸੀ ਜਿਹੜਾ ਕੰਮ ਕਰੇ ਨਾ ਜ਼ਿਮੀਂਦਾਰ ਆ, ਉਹ ਕਣਕ ਵੱਢ ਸਕਦਾ। ਜਿਹੜਾ ਜ਼ਿਮੀਂਦਾਰ ਦਾ ਪੁੱਤ ਹੋਵੇ ਉਹਨੂੰ ਵੱਢੀ ਨਹੀਂ, ਉਹ ਨਹੀਂ ਵੱਢ ਸਕੇ। ਹਾਂਜੀ। ਜਵਾਰ ਉਧਰ ਹੁੰਦੀ ਸੀ, ਜਵਾਰ ਪਕਾਉਣੀ, ਛੱਲੀਆਂ ਠਾਉਣੀਆਂ, ਮਨਾਰਾ ਲਾਉਣਾ, ਕੱਢਣੀਆਂ, ਫੇਕ ਚੱਕੀ 'ਚ ਪੀਣੀਆਂ। ਸਿਆਲ ਨੂੰ ਸਾਗ, ਹਾਂਜੀ, ਤੇ ਚੇਰ ਫਗ ਨੂੰ ਛੋਲੀਆਂ ਖਾਣਾ। ਪੈਸੇ ਖਰਚਦੇ ਨਹੀਂ ਸੀ। ਪੈਸੇ ਖਰਚਣੇ ਦਾ? ਹਾਂ। ਜੇ ਆਪਾਂ ਕਹੀਏ ਵੀ ਇੱਕ ਪਿੰਡ ਦੇ ਵਿੱਚ ਹੀ ਸੀ ਸਾਰਾ ਨਿਜ਼ਾਮ, ਕਿਤੇ ਜਾਣ ਦੀ ਲੋੜ ਨਹੀਂ ਸੀ ਪੈਂਦੀ? ਨਹੀਂ ਕਿਤੇ। ਜੁੱਤੀ ਲੈਣੀ ਤੇ ਉਹ ਵੀ ਮੋਚੀ ਬਣਾਉਣੀ। ਜਦ ਕੱਪੜਾ ਕੋਲ ਲੈਣਾ ਤੇ ਉਹ ਜਲਾਇਆ ਕੋਲੋਂ। ਉਹ 3 ਘਰ ਜਲਾਇਆਂ ਸੀ। ਹਾਂਜੀ। 2 ਘਰ ਬਰਵਾਇਆਂ ਦੇ, 5 ਘਰ ਸੀ, 3 ਖੱਤਰੀਆਂ ਦੇ, 1 ਬਾਹਮਣਾਂ ਦਾ। ਹਾਂਜੀ। ਉਹ ਬਾਹਮਣਾਂ ਦਾ ਘਰ ਸੀ, ਉਹਦਾ ਨਾਂ ਯਾਦ ਹੈ? ਉਹ ਦਾਸੂ ਰਾਮ। ਤੇ ਜਿਹੜੇ ਸੀ ਖੱਤਰੀ, ਹਾਂਜੀ, ਤੋਲਾ ਰਾਮ ਤੇ ਜਗਰਨਾਥ, ਹਾਂਜੀ, ਤੇ ਇੱਕ ਨਾ ਚੰਦ। ਉਹ ਸੀ। ਇਹ 3 ਭਰਾ ਸੀ। ਅੱਛਾ। ਤੇ ਇਹ ਸਰਦਾਰਾਂ ਦੇ ਕਿੰਨੇ ਘਰ ਸੀ? ਇਹਨਾਂ ਦੇ ਘਰ 20 ਕੁ ਘਰ ਇਹਨਾਂ ਦੇ ਬੱਚੇ। ਕਿਹੜੀ ਸ਼ੇਖ ਮਾਂ,
ਹਾਂਜੀ ਕਿਹੜੀ ਸਤਕਮਾ ਨੰਬਰਦਾਰ ਜਿਹੜਾ ਉਹਦੇ 2 ਖੂਹ ਸੀ। ਉਹਨਾਂ ਦਾ ਕੀ ਨਾਂ ਸੀ? ਉਹ ਹੀ ਮਹਿੰਗਾ। ਮਹਿੰਗਾ ਸਿਉ, ਚਰਨ ਸਿਉ ਹਾਂਜੀ ਤੇ ਗੁੱਲੂ ਸਾਡਾ ਉਹਾਣੀ ਸੀ, ਉਹ ਪੜ੍ਹਦਾ ਸੀ। ਤੁਹਾਡੀ ਉਮਰ ਦਾ ਸੀ? ਹਾਂ, ਉਹ ਸਾਡੀ ਉਮਰ ਦਾ ਸੀ। ਖੇਡਦੇ ਖੁੱਡਦੇ ਹੋ ਇਕੱਠੇ? ਇਕੱਠੇ ਹੀ ਬਹਿਣਾ, ਮੁੰਡਿਆਂ ਨੇ ਪਹੂ ਸਕੌਡੀ ਖੇਲਣੀ। ਅੱਛਾ ਜੀ। ਸਾਰੇ ਪਿੰਡ ਦੀ ਧੀ ਇੱਕ, ਸਾਰੇ ਪਿੰਡ ਦਾ ਦੋਹਤਾ ਇੱਕ, ਹਾਂਜੀ ਸਾਰੇ ਪਿੰਡ ਦਾ ਜਵਾਈ, ਕਹਿਣਾ ਸਾਡੇ ਪਿੰਡ ਦਾ ਜਵਾਈ ਆ। ਹੂੰ। ਤੇ ਪੱਗ ਤੋਂ ਸਵਾਏ ਜੋ ਤਗੜਾ ਹੋ ਜੇ ਪੱਗ ਬੰਨ੍ਹ ਕੇ ਜਾਣ, ਨੰਗੇ ਸਿਰ ਨਹੀਂ ਫਿਰਦਾ। ਅੱਛਾ ਜੀ। ਹਾਂਜੀ। ਤੇ ਬਾਕੀ ਜਿਹੜੇ 20 ਘਰ ਸੀ ਉਹਨਾਂ ਦੇ ਨਾਮਾਂ ਦਾ ਯਾਦ ਹੈ ਕੋਈ, ਮਹਿੰਗੇ ਤੇ ਚਰਨ ਤੋਂ ਇਲਾਵਾ? ਉਹ ਫੌਜਾ ਸਿਉ, ਤੇਜਾ ਸਿਉ, ਹਾਂਜੀ ਗਾੜੀ ਮਹਿੰਦਰ ਸਿਉ, ਇੱਕ ਨਾ ਕਸ਼ਮੀਰ ਸਿਉ, ਹਾਂਜੀ ਇੱਕ ਦਾ ਨਾਂ ਸਰਾਇਣ ਸਿਉ ਸੀ, ਹਾਂਜੀ ਇੱਕ ਨਾ ਠਾਕਰ ਸਿਉ ਸੀ, ਉਹਦਾ ਮੁੰਡਾ ਮਹਿੰਦਰ ਸਿਉ ਸੀ। ਅੱਛਾ ਜੀ। ਉਹਦੀ ਵੀ ਸ਼ਾਦੀ ਮੇਰੇ ਨਾਲ ਹੀ ਹੋਈ ਸੀ। ਅੱਛਾ, ਉਧਰ ਹੀ ਹੋਈ? ਤੁਹਾਡਾ ਵਿਆਹ ਵੀ ਉਧਰ ਹੀ ਹੋਇਆ ਸੀ? ਮੇਰੀ ਸ਼ਾਦੀ ਇੰਡੀਆ ਦੀ ਆ, ਅੱਛਾ ਜੀ। ਜਿਹੜੇ ਅੰਮ੍ਰਿਤਸਰ ਚ ਅੱਛਾ ਅਫਰਾਊ। ਅੱਛਾ ਅੱਛਾ। ਉਹ ਮੁੰਡੇ ਉਹਦੇ ਦਾ ਨਾਂ ਕੀ ਨਾਂ ਜਿਹਦਾ ਨਾਲ ਤੁਹਾਡੇ ਨਾਲ ਹੀ ਵਿਆਹ ਆ? ਉਹਦਾ ਨਾਂ ਸੀ ਆਪਣੇ ਮਹਿੰਦਰ ਸਿਉ। ਮਹਿੰਦਰ। ਹਾਂ। ਅੱਛਾ। ਤੇ ਦੂਜੇ ਜਿਹੜੇ ਸੀ ਇਹ ਬੰਸੀ ਹੋਣੀ, ਇਹ ਵੀ ਮੇਰੇ ਜਮਾਤੀ ਅੱਛਾ ਜੀ। ਜੱਟਾਂ ਦੇ ਮੁੰਡੇ ਇਕੱਠੇ ਹਾਂਜੀ। ਜਿਹੜੇ ਰਹਿੰਦੇ ਸੀ। ਹਾਂਜੀ। ਤੇ ਹੋਰ ਵੀ ਸੀ ਨਾਲ ਅੱਛਾ, ਆਪਣੇ। ਐਂ ਲੱਗਣ ਡਿਆ ਜਿਵੇਂ ਉਹ ਸਾਰਾ ਕੁਝ ਤੁਹਾਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੱਲ ਦੀ ਗੱਲ ਹੈ। ਮੈਂ ਕਿਹਾ ਮੈਂ ਕੱਲਾ ਕੱਲਾ ਘਰ ਪਿੰਡ ਜਾਣ ਨਾਲ ਲਾਗੇ, ਜਿੰਨਾ ਗੁਰਦਾਸਪੁਰ ਤੇ ਅੰਮ੍ਰਿਤਸਰ ਤੋਂ ਪਿੰਡ ਆ, ਹਾਂਜੀ। ਮੈਂ ਸਾਰੇ ਮੇਲੇ ਗੇਲੇ ਫਿਰੇ ਐਸ਼ ਕੀਤੇ ਚੰਗੇ ਕੇ। ਕਿੱਥੇ ਕਿੱਥੇ ਮੇਲੇ ਜਾਂਦੇ ਸੀ? ਅਸੀਂ ਬਾਬਾ ਬਕਾਲੇ ਦਾ ਮੇਲਾ ਵੇਖਿਆ, ਬਾਬੇ ਬਕਾਲੇ ਦਾ। ਖਲਚੀਆਂ ਦਾ ਮੇਲਾ ਵੇਖਿਆ ਜ਼ਿਲ੍ਹੇ ਅੰਮ੍ਰਿਤਸਰ। ਹਾਂਜੀ ਸਾਡੇ ਸੀ ਇੱਕ ਭਾਂਬੜੀ ਮੇਲਾ ਲੱਗਦਾ ਸੀ ਨਾਥਾਂ ਦਾ, ਹਾਂਜੀ ਇੱਕ ਲਾਗੇ ਸੀ ਘੁਮਾਣ ਹਾਂਜੀ ਪੰਡੂਰੀ ਨਾਲ ਹੀ। ਹਾਂਜੀ ਬਾਵੇ ਦਾ ਮੇਲਾ 3 ਦਿਨ, ਇੱਕ ਦਿਨ ਬੁੜੀਆਂ ਦਾ, ਹਾਂਜੀ 2 ਦਿਨ ਬੰਦਿਆਂ ਦਾ। ਪੱਗਾਂ ਬੰਨ੍ਹ ਕੇ ਮਾਲ ਲਾ ਕੇ ਐਂ ਜਾ ਕੇ ਤੇ ਉੱਥੇ ਫਿਰ ਗਾਉਣੇ ਵਜਾਉਣੇ ਕਰਨੇ। ਅੱਛਾ। ਹਾਂਜੀ, ਐਂ ਖੁਸ਼ੀ ਕਰਨੀ। ਜੇ ਬੰਦਾ ਵੀ ਪੁਲਿਸ ਪੈ ਗਈ ਤੇ ਨੱਠੇ ਕੇਰੀ ਪੱਗ ਲੈ ਕੇ ਰਗੁਲੋਂ ਡੰਡਾ ਫੇਰਨਾ, ਖੁੱਲੇ ਹੁੰਦੇ ਪੱਗਾਂ ਬੰਨ੍ਹਦੇ ਹੁੰਦੇ ਦੂਜੀਆਂ, ਉਹ ਜਿਹੜੇ ਸੀ। ਅੱਛਾ, ਲਾਲੂ ਵੀ ਪੈਂਦੇ ਮੇਲੇ ਤੇ? ਹਾਂ, ਹੋ ਜਾਂਦਾ ਡਾਂਗ ਸੋਟਾ। ਸ਼ਰਾਬਾਂ ਪੀਤੀਆਂ ਭੈਣ ਚੋਦਾਂ ਨੇ, ਪਸਵਾਨ। ਅੱਛਾ ਅੱਛਾ। ਅੱਛਾ, ਜਦੋਂ ਲੜਦੇ ਪਿੰਡ ਵਾਲੇ ਦੂਜੇ ਪਿੰਡ ਵਾਲੇ ਨਾਲ ਲੜਦੇ ਸੀ ਕਿ ਆਪੋ 'ਚ ਵੀ ਹੋ ਜਾਂਦਾ ਡਾਂਗ ਸੋਟਾ? ਉਹ ਕਿਤੇ ਸ਼ਰਾਬ ਸ਼ੁਰੂ ਪੀ ਕੇ ਲੜ ਪੈਂਦੇ ਸੀ ਨਾ, ਤੇ ਮਾੜੇ ਮੋਟੇ ਵੱਡੇ ਜਾਂਦੇ, ਆਖਣਾ ਕੋਈ ਗੱਲ ਨਹੀਂ, ਆ ਤਾਰਾ ਸਿਆ ਤਾਰੇ ਵੇਚ ਕੇ ਜ਼ਖਮ ਮਿਲ ਜਾਣੇ, ਅਸੀਂ ਕਿੱਥੇ ਜਾਣਾ। ਅੱਛਾ। ਉਹ ਐਵੇਂ ਹੀ ਯਾਰ ਭੋਗਲ ਗੁੱਸਾ ਨਹੀਂ ਤਾਂ। ਅੱਛਾ। ਹੁਣ ਤੇ ਆਂਦੇ ਚੱਲ ਪੁਲਿਸ ਕੋਲ, ਹੂੰ ਕੋਈ ਰਿਸ਼ਵਤ ਨਹੀਂ ਲੈਂਦਾ। ਹੂੰ। ਤੇ ਬਰਸ਼ੀ ਨਹੀਂ ਰੱਖਣ ਦਿੰਦਾ, 50 ਰੁਪਏ ਜੁਰਮਾਨਾ, 6 ਮਹੀਨੇ ਕੈਦ, ਚੱਕੀ ਦੇ ਨਾਲ ਆਟਾ ਕਣਾ ਪੀ ਤੂੰ ਵਾਣ ਕੁੱਟ। ਹੂੰ। ਕੌਣ ਨਹੀਂ ਰੱਖਣ ਦਿੰਦਾ? ਹੈ ਕੌਣ ਨਹੀਂ ਰੱਖਣ ਦਿੰਦਾ? ਬੇ ਆਪਣੇ ਅੰਗਰੇਜ਼ ਸਰਕਾਰ? ਅੰਗਰੇਜ਼। ਅੱਛਾ। ਮੂੰਝ ਕੁੱਟ ਹੋਏ, ਚੱਲ ਵਾਣ ਵੱਟ, ਉਹ ਬਾਹਰ ਚੱਕੀਆਂ 'ਚ ਆਟਾ 5-5 ਕਿਲੋ ਪੀਓ, ਕਿ ਇਹਨੂੰ ਕੋਈ ਸਜ਼ਾ ਦੇਣੀ। ਜਿਹਨ 6 ਮਹੀਨੇ ਸਾਲ 2 ਭੁਗਤਣ ਕਰਨਾ, ਆ ਜੀ ਮੈਨੂੰ ਨਾ ਮਾਫੀ ਕਰ ਦੇ, ਜੁੱਤੀਆਂ ਮਾਰ ਲਓ, ਮੈਂ ਕਿਸੇ ਨਾਲ ਨਹੀਂ ਲੜਦਾ। ਹੂੰ। ਕੋਈ ਕੰਮ ਨਹੀਂ। ਚੋਰ ਵੀ ਹੈਗੇ ਸੀ, ਡਾਕੂ ਵੀ ਹੈਗੇ ਸੀ, ਹੂੰ। ਲੈ ਕੇ ਲਾਉਂਦੇ ਤੇ ਡਾਕਾ ਮਾਰਨਾ। ਬਾਹਮਣ ਤਗੜੇ ਸੀ, ਅੱਛਾ ਜੀ। ਉਹ ਲੱਖਾਂਪਤੀ ਬਾਹਮਣ। ਹੂੰ। ਉਹ ਕੁੱਤੇ ਨੂੰ ਡੰਡਾ ਨਹੀਂ ਮਾਰਦੇ, ਅੰਦਰਲੇ ਦਾਤੀ ਫੇਰੀ ਜਾਂਦੇ ਆ, ਕਹਿਣਾ ਪੰਡਤ ਸਾਹਿਬ ਮਾਥਾ ਟੇਕ, ਆਓ ਜੀ ਆਓ ਸਰਦਾਰ ਸਾਹਿਬ, ਸਰਦਾਰ ਸਾਹਿਬ ਬੈਠੋ ਬੈਠੋ ਬੈਠੋ। ਅੱਛਾ ਜੀ ਬਹਿ ਗਏ ਜੀ। ਕਿੱਦਾਂ ਆਇਆ ਜੀ? ਯਾਰ ਤੈਨੂੰ ਮੈਂ ਕੀ ਦੱਸਾਂ, ਮੇਰੇ ਮੁੰਡੇ ਦਾ ਵਿਆਹ। ਹੂੰ। ਓਏ ਧਨੀ ਰਾਮ। ਹੂੰ। ਹਾਂ, ਇੱਧਰ ਆ, ਸਰਦਾਰ ਜੀ ਕੀ ਕਹਿੰਦੇ ਆ? ਹਾਂਜੀ। ਕੀ ਕਹਿੰਦੇ ਆ? ਆਂਦੇ ਮੇਰੇ ਮੁੰਡੇ ਦਾ ਵਿਆਹ। ਉਹ ਆਂਦੇ ਵੀ ਪੈਸਾ ਸਾਡੇ ਕੋਲ ਤਾਂ ਹੈ ਨਹੀਂ। ਹਾਂਜੀ। ਸਰਦਾਰ ਜੀ ਕਿੰਨੇ ਪੈਸੇ ਲੈਣੇ? 6-20 ਰੁਪਏ ਮੈਨੂੰ ਦੇ ਦਿਓ, ਹੂੰ। ਤੇ ਮੈਂ ਤੁਹਾਨੂੰ 1 ਕਿੱਲਾ ਗਹਿਣੇ ਪਾ ਦੂੰ, ਜਦੋਂ ਛਡਾ ਲੂੰ ਅੱਧੀ ਤੁਸੀਂ ਰੱਖੀ ਜਾਂਦੀ। ਮੈਂ ਕਹਿੰਦਾ ਵੀ ਸਰਦਾਰ ਜੀ ਕਿੰਨਾ ਹੈ ਚਿਰ ਰਹਿੰਦਾ ਵਿਆਹ 'ਚ? 10-12 ਦਿਨ। ਅੱਛਾ ਕਰ ਦਿੰਦੇ। ਹੂੰ। ਅੰਗੂਠੇ ਲਵਾ ਲੈਣੇ, ਹਾਂਜੀ। ਅੱਧ ਲਈ ਜਾਣਾ। ਹੂੰ। 100 ਮਗਰ 5 ਰੁਪਏ ਵਿਆਜ ਦੇ ਵੀ ਲੈ ਲੈਣੇ, ਜਿਹੜੇ ਕਿ ਗਰੀਬ ਦੇ ਜਾਣਾ। ਅੱਛਾ। ਉਹ ਅੰਦਰ ਵੜ ਕੇ ਕੁੱਤੇ ਨੂੰ ਡੰਡਾ ਨਹੀਂ ਮਾਰਦੀ। ਜੇ ਆ ਗਏ ਨਾ ਮੁਸਲਮਾਨ, ਹਾਂ ਮੀਆਂ ਸਾਹਿਬ, ਮੀਆਂ ਸਾਹਿਬ, ਇੰਨੀ ਕੁ ਟੋਪੀ ਅੱਛਾ। ਤੇ ਇੰਨਾ ਕੁ ਕੱਛਾ, ਅੱਛਾ। ਇੰਨੀ ਕੁ ਕੁਰਤੀ, ਪੁੱਤੋ ਪੁੱਤੋ ਸਰਦਾਰ ਸਾਹਿਬ, ਸਰਦਾਰ ਮੀਆਂ ਸਾਹਿਬ, ਮੀਆਂ ਸਾਹਿਬ, ਉਹਦੀ ਵੀ ਖਾਲ ਲੈ ਲੈ। ਅੱਛਾ। ਉਹ ਲੱਖਾਂ ਪੱਕੇ ਮਕਾਨ ਸੀ, ਬੜੇ ਬੜੇ ਤਗੜੇ ਸੀ ਉਹ। ਉਹ ਯਾਰ ਸੰਤ ਮਿਲਿਆ ਕੱਖ ਨਹੀਂ, ਆ ਤੇ ਹੈਗੀ ਆ ਅਯਾੜ ਮਿਲੀ। ਹੂੰ। ਇਹ ਬਾਹਰ ਇੱਕ ਉਹ ਆਪਣੇ ਖਾਨੇ ਵਾਲ ਕੋ ਅਯਾੜ,
ਆ ਜਾਂ 2-3 ਸ਼ਹਿਰ ਜਾਂ ਲਾਲਪੁਰ ਆ ਕੀ ਆ ਹਾਂਜੀ ਇਹ ਇੰਨਾ ਕੁ ਸੀ 3 ਘਰ। ਇਹ ਸੀ ਇੱਥੇ ਕੱਖ ਨਹੀਂ ਪਾਕਿਸਤਾਨ 'ਚ ਮਿਲਿਆ। ਤੇ ਉਧਰ ਮੌਜਾਂ ਸੀ। ਉਧਰ ਦੀਆਂ ਗੱਲਾਂ 6 ਦਿਨ ਗੱਡੀ ਚੱਲਦੀ। ਅੱਛਾ ਜੀ। ਬੰਬਈ, ਕਲਕੱਤਾ, ਦਿੱਲੀ, ਆਗਰਾ, ਇੱਥੋਂ ਸਾਡੇ ਹੁਸ਼ਿਆਰਪੁਰ, ਜਲੰਧਰ, ਗਾੜੀ ਪਟਿਆਲਾ, ਅੰਬਾਲਾ ਹਾਂਜੀ ਤੇ ਜਿੱਥੇ ਅੰਸਾਰੀ ਬਹੁਤ ਸੀ, ਜ਼ਿਲ੍ਹਾ ਅੰਸਾਰ, ਹਾਂਜੀ UPCP, ਕਾਲੀ ਮਿੱਟੀ। ਇਹ ਸਾਰਾ ਫਿਰਿਆ ਤੁਸੀਂ? ਫਿਰ ਦਿੱਲੀ ਮੈਂ ਨਹੀਂ ਗਿਆ ਉਧਰ ਅੱਛਾ ਐਵੇਂ ਜੀ। ਗੱਲ। ਇਹ ਮੈਂ ਸੁਣਦਾ ਹੁੰਦਾ ਸੀ, ਮੈਨੂੰ ਸਭ ਪਤਾ ਹੈ। ਅਭੀ 6 ਦਿਨ ਗੱਡੀ ਚੱਲਦੀ। 6 ਦਿਨ ਗੱਡੀ ਤੇ 2 ਬੰਦਰਗਾਹਾਂ ਸੀ ਜਾ ਜਾਂਦੀਆਂ, ਬੰਬਈ ਤੇ ਕਲਕੱਤਾ। ਹਾਂਜੀ, ਉਹ ਤੇ ਮੁਲਕ ਸਾਰਾ ਲੈ ਕੇ ਸਾਨੂੰ ਤੇ ਇਹ ਇੰਨਾ ਮਿਲਿਆ, ਇੰਨਾ ਕੁਝ ਵੀ ਨਹੀਂ ਸੀ ਇੱਥੇ। ਪੰਜਾਬ ਦੇ ਵੀ 2 ਟੋਟੇ ਹੋ ਗਏ ਨਾ। ਹਾਂ, ਤੇ ਮੈਂ ਆਇਆ ਸੀ ਅਕਾੜੇ ਵਾਲੀ ਮਿੱਲ 'ਚ। ਅੱਛਾ ਜੀ। 2.5 ਰੁਪਏ ਲੱਗੇ ਬਟਾਲਿਓਂ ਤੇ ਹੁਣ 20 ਰੁਪਏ। ਤੇ ਗਾਂ ਲਿਆਂਦੀ ਬਾਹਮਣਾ ਕੋਲ 21 ਰੁਪਈਆਂ ਦੀ ਅੱਛਾ ਜੀ ਸੂਈ 20 ਦੇ ਨਾਲ। ਕਿਹੜੇ ਬਾਹਮਣ ਕੋਲ ਲਈ ਸੀ? ਉਹ ਬਾਹਮਣ ਹੈਗੇ ਮੇਰੇ ਨਾਨਕੇ ਹਰਚੋਵਾਲ ਦੇ। ਹਰਚੋਵਾਲ। ਹਾਂ, ਉਥੋਂ ਲਈ। ਨਾਂ ਕੀ ਬਾਹਮਣ ਦਾ? ਉਹ ਮਰਮੁਰੇ ਕੀ ਪਤਾ ਕੌਣ ਸੀ। ਅੱਛਾ। ਉੱਥੇ ਰਾਤ ਨੂੰ ਉਹ ਸ਼ਬਦ ਬਾਣੀ ਪੜ੍ਹ ਦਿੰਦੇ ਸੀ। ਉਹਨਾਂ ਸੰਗਤਾਰ ਨੇ, ਮੈਂ ਨਾਨਕਿਆਂ ਦੇ ਜਾਂਦਾ ਸੀ ਨਾ, ਉਹਨਾਂ ਦਾ ਕੰਮ ਸੀ ਵਾਹੀ ਦਾ। ਹਾਂਜੀ। ਜਵਾਰ ਆ ਕੀ ਆ, ਝੋਨਾ, ਮਾਂ, ਮੋਠ, ਮੂੰਗੀ, ਬੜਾ ਕੰਮ ਲੈ। 3 ਮਹੀਨੇ ਮੈਂ ਉੱਥੇ ਉਹਨਾਂ ਨੂੰ ਲੈ ਜਾਣਾ ਤੇ ਮੈਂ ਨਾਲ ਕੰਮ ਕਰਨਾ, ਬਣੇ ਪਾ ਲੈਣੇ ਉੱਤੇ ਤੇ ਕਾਂ ਉਡਾਉਣੇ। ਅੱਛਾ ਅੱਛਾ ਜੀ। ਅੱਛਾ, ਪਿੰਡ ਵਾਲਿਆਂ ਨਾਲ, ਪਿੰਡ ਵਾਲੇ ਮੁੰਡੇ ਜਿਹੜੇ ਗੁੱਲੂ ਹੋਣੀ ਜਾਂ ਦੂਸਰੇ, ਉਹਨਾਂ ਨਾਲ ਕਿੰਨਾ ਕੁ ਚਿਰ ਰਹੇ? 23 ਸਾਲ ਦੀ ਉਮਰ ਸੀ, ਕਿੰਨਾ ਕੁ ਚਿਰ ਖੇਡਦੇ ਖੁੱਡਦੇ ਰਹੇ? ਕਿੰਨੀ ਦੇਰ ਉਹਨਾਂ ਨਾਲ ਲੰਘਾਇਆ? ਅਸੀਂ ਕੋਈ 10-12 ਸਾਲ ਦੇ ਸੀ ਹਾਂਜੀ। ਜਦੋਂ ਤੋਂ ਇਕੱਠੇ ਰਹੇ ਆ। ਬਸ ਮੇਲੇ ਵੀ ਜਾਣਾ ਇਕੱਠੇ, ਜਿੱਥੇ ਜਾਣਾ ਇਕੱਠੇ, ਕੋਈ ਇੱਕ ਦੂਏ ਨਾਲ ਬੈਰ ਵੀ ਰੁਕਦੇ। ਇਹ ਕਿਹੜਾ ਬਹੁਤਾ ਯਾਰ ਕਿਹੜਾ ਸੀ? ਗੁੱਲੂ ਤੇ ਮਹਿੰਗੇ ਦਾ ਮੁੰਡਾ? ਹਾਂ, ਮਹਿੰਗਾ ਸਿੰਘ ਦਾ ਤੇ ਮਿੰਦਰ ਸਿੰਘ ਮੇਰਾ ਯਾਰ ਸੀ। ਅੱਛਾ ਜੀ। ਤੇ ਇੱਕ ਬੰਸੀ ਕਹਿੰਦੇ। ਫਿਰ ਜਦੋਂ ਨਾ ਇਹ ਪ੍ਰਸ਼ਾਦ ਖਾਣੇ ਨਾ ਗੁਰਦੁਆਰਿਓਂ ਵਿਆਹ ਹੋਏ, ਅੰਮ੍ਰਿਤ ਖਾ ਲੈਂਦਾ। ਆਹੋ, ਫਿਰ ਨਾ ਕਹਿਣਾ ਆਪੇ ਹੁਣ ਨਾ ਮੈਨੂੰ ਕभी ਬੰਸੀ। ਹੁਣ ਕਹੋ ਬੰਸ ਸਿੰਘ, ਹਰਬੰਸ ਸਿੰਘ। ਭੈਣ ਚੋ ਕਰ ਕੀ ਖਾ ਕੇ ਬੰਸ ਸਿੰਘ। ਅੱਛਾ। ਉਹਨਾਂ ਕਿਹੜਾ ਨਹੀਂ ਅੱਛਾ, ਇਹ 3 ਬਹੁਤੇ ਯਾਰ ਸੀ? ਹੈ, ਇਹ 3 ਬਹੁਤੇ ਯਾਰ ਸੀ। ਹਾਂ, ਤੇ ਉਹਦਾ ਸਾਰੇ ਸੀਗੇ ਨਾਲ, ਘੁਲਣਾ ਵੀ, ਸਭ ਕੁਝ ਕਰਨਾ। ਅੱਛਾ, ਜਦੋਂ ਆਏ ਛੱਡ ਕੇ ਆਏ ਤੇ ਉਹ ਮਿਲੇ ਸੀ ਤਿੰਨੇ ਹੀ? ਮੁੜ ਕੇ ਸਾਡਾ ਨਾ ਉਦੋਂ ਮਿਲੇ ਸਾਰੇ ਹੀ ਤੇ ਮੁੜ ਕੇ ਨਾ ਗਏ। ਇਹ ਤੇ ਲਲਕਾਣੇ ਮੈਂ 2 ਵਾਰ ਗਿਆ। ਅੱਛਾ, ਪਤਾ ਕਰਨ? ਹਾਂ, ਵੀ ਸ਼ਾਇਦ ਕੋਈ ਆਇਆ ਹੋਵੇ। ਉਹ ਆਏ ਸੀ, ਉਹਨਾਂ ਗਰੀਬਾਂ ਨੇ ਮੁੜ ਕੇ ਪਰਮਣਾ ਬਣਾ, ਗਰੀਬ ਜਿਹੇ ਤੇ ਹੈਗੇ ਸੀ। ਤੇ ਉੱਥੇ ਦਾ ਮੈਨੂੰ ਇੱਕ ਫਿਰ ਬੰਦਾ ਮਿਲਿਆ, ਕਾਦੀਆਂ। ਹਾਂਜੀ। ਨਾਲ ਸਾਡੇ ਕਾਦੀਆਂ। ਉੱਥੇ ਦਾ ਮਿਲਿਆ ਬੰਦਾ, ਉਹ ਬੁੱਟਰ ਉੱਥੇ ਕਾਦੀਆਂ ਦੇ ਨਾਲ। ਬੁੱਟਰ 2 ਬੁੜੀਆਂ ਤੇ ਇੱਕ ਬੰਦਾ ਮਿਲਿਆ। ਹਾਂਜੀ। ਮੈਨੂੰ ਕਹਿੰਦੇ ਤੂੰ ਐਲਾਨ ਕਰਾ 6 ਪੰਡਿਆਂ ਦਾ। ਮੈਂ ਕਿਹਾ ਹਾਂ। ਮੈਂ ਕਿਹਾ ਕੋਈ ਮਰ ਰਿਹਾ ਦਾ? ਆਂਦਾ ਜੀ ਉੱਥੇ ਦਾ ਬੰਦਾ ਆਇਆ ਕੋਈ ਨਹੀਂ। ਫਿਰ ਆਂਦਾ ਮੇਰਾ ਮੁੰਡਾ ਵਿਆਹਿਆ। ਮੈਂ ਕਿਹਾ ਕਿਹਦੇ ਵੱਲ? ਫੌਜਾ ਸਿੰਘ ਵੱਲ। ਮੈਂ ਕਿਹਾ ਉਹ ਸਾਡੇ ਮਗਰਲੇ ਬੰਨੇ ਗੁਆਂਢ ਸੀ। ਉਹ ਕੁੜੀ ਉਹਦੀ ਇੱਕ ਵੱਡੀ ਕੇਸੋ ਸੀ। ਕਹਿੰਦਾ ਉਹ ਮੇਰੀ ਨੂੰਹ ਸੀ। ਅੱਛਾ। ਮੈਂ ਕਿਹਾ ਤੁਹਾਨੂੰ ਮੈਂ ਪਾਣੀ ਪਿਆਉਣਾ, ਸੇਵਾ ਕਰਦਾ। ਕਿੱਦਾਂ? ਉਹਨੇ ਕਿਹਾ ਵੀ ਨਾਮਕੋਰ ਮਰ ਗਈ ਆ ਤੇ ਫੌਜਾ ਸਿੰਘ ਤੇ ਕੰਮ ਇਹਦਾ ਸਾਰੇ ਚੱਲਦੇ ਆ। ਖੂਹ ਬੰਦ ਕਰ ਦਿੱਤੇ ਆ, ਟੂਬਵੈਲ ਲੱਗ ਗਿਆ। ਉਹ ਕਰ ਦਿਆਂਗੇ 120 ਟਿੰਡ ਚੜ੍ਹਦੀ ਸੀ। ਕਿੱਲਾ ਸਿੰਜ ਲੈਣਾ, ਫੇਰ ਬੀਜ ਲੈਣਾ, ਕਿੱਲਾ ਸਿੰਜ ਲੈਣਾ, ਮਰ ਜਾਣਾ। ਕਣਕ ਵੱਢਣੀ, 2 ਮਹੀਨੇ ਬਾਅਦ ਫਲੇ ਇਹਨੇ ਵਿੱਚ ਖੁੱਭ ਜਾਣਾ। ਹਾਂਜੀ। ਤੇ ਉਹ ਗਾਉਣੀ ਗਾ ਕੇ ਫੇਰ ਉਡਾਉਣੀ ਇੱਦਾਂ। ਫਿਰ ਉਹ ਲਿਆਉਣੀ, ਉਹਨਾਂ ਚਿਰ ਸੌਣ ਬਾਅਦ ਆ, ਫਿਰ ਚਰੀਆਂ ਚੁਰੀਆਂ ਬੀਜੋ, ਦਾਣੇ ਬੀਜੋ। ਕੰਮ ਪਰ ਤਾਕਤ ਸੀ ਉਦੋਂ। ਤਾਕਤ ਵਾਲਾ। ਅੱਛਾ, ਮੈਂ ਪੁੱਛਣ ਡਿਆ ਸੀ ਵੀ 12 ਸਾਲ ਤੋਂ ਜਦੋਂ ਹੋਸ਼ ਫੜੀ ਆ, ਸਾਰੇ ਪਿੰਡ ਦੇ ਯਾਰ ਸੀ, ਮਦਰੇ ਚੌੜੇ ਵਾਲੇ ਮੁੰਡੇ ਜਿਹੜੇ ਤੁਸੀਂ ਨਾਂ ਲਿਆ। ਫਿਰ ਜਦੋਂ ਉਜਾੜੇ ਪਏ ਸੀ, ਉਦੋਂ ਕੀ ਮਾਹੌਲ ਸੀ? ਜਦੋਂ ਤੁਹਾਨੂੰ ਆ ਕੇ ਕਿਸੇ ਨੇ ਕਿਹਾ ਵੀ ਉੱਠ ਕੇ ਤੁਸੀਂ ਚੱਲ ਜਾਓ, ਹੁਣ ਚੱਲੇ ਜੇ, ਜਾਂ ਕਿਵੇਂ ਸੀ? ਕੀ ਗੱਲ ਸੀ? ਉਹ ਤੇ ਰੋਂਦੇ ਸੀ, ਪੰਡਾ ਬਣ ਕੇ ਨਾ ਗੜੀਆਂ ਤੇ ਆਏ। ਫੌਜੀਆਂ ਨੇ ਕਿਹਾ ਬਸ ਵੀ ਤੁਹਾਡਾ ਪਰੇ ਰਹੋ। ਉਰੇ ਦਾ ਕੇ ਮੁੜ ਗਏ। ਅਸੀਂ ਵੀ ਖਾਸ ਪਾਇਆ, ਸਾਡੇ 2 ਬੰਦੇ ਫੌਤ ਹੋ ਗਏ ਗੱਡੀ। ਅੱਛਾ ਜੀ। ਤਾਏ ਮੇਰੇ, ਉਹ ਸੀ ਮੈਂਬਰ ਪਿੰਡ ਦਾ, ਇੱਕ ਜੱਟ ਤੇ
ਕੋਈ ਗੱਲਬਾਤ ਉਹਨਾਂ ਨੂੰ ਇਕੱਠੀ ਕਰਨਾ। ਹੂੰ ਜਿਸ ਵੇਲੇ ਖਤ ਪਾਇਆ ਉਹਨਾਂ ਕਿਹਾ ਵੀ ਸਾਨੂੰ बड़ा महसूस है, आपका खत मिला, ईद का चांद मिला। खत मिला, आपका चांद मिला, तो सानू उन्हां दा महसूस है। अच्छा कुछ ਉਹਨਾਂ ਦੇ ਚਿਹਰੇ ਯਾਦ ਆ, ਸ਼ਕਲ ਉਹ ਆਪਣੇ ਯਾਰਾਂ ਦੀ, ਕਿਹਨਾਂ ਦੀ? ਆਪਣੇ ਯਾਰਾਂ ਲੈ ਉਹ ਹੀ ਨਕਸ਼ਾ ਗਾੜੀ ਫਿਰਦਿਆ, ਘਰ ਫਿਰਦਿਆ, ਗਲੀਆਂ ਫਿਰਦੀਆਂ। ਬਹੁਤਾ ਸਾਰੇ ਨਾਲੋਂ ਬਹੁਤਾ ਯਾਰ ਕਿਹੜਾ ਸੀ? ਇਹੋ ਸੀਗੇ ਆਪਣੇ ਮਹਿੰਦਰ ਸਿੰਘ ਸੀ। ਕਿਵੇਂ ਦਾ ਸੀ, ਸ਼ਕਲੋਂ ਕਿਸ ਤਰ੍ਹਾਂ ਦਾ ਸੀ? ਉਹ ਜਵਾਨ ਸੀ ਸਾਡੇ ਵਾਂਗੂ, ਅੱਛਾ। ਸਾਡੇ ਉਹ ਲੰਮਾ ਹੀ ਜਿਹੜਾ। ਹੂੰ ਉਹ ਠਾਕਰ ਸਿੰਘ, ਇੱਕ ਦਾ ਨਾਂ ਸੀ ਨਾਜ਼ਰ ਸਿੰਘ, ਹੂੰ ਨਾਜ਼ਰ ਕਹਿੰਦੇ ਸੀ, ਇੱਕ ਦਾ ਗੁਰਦੀਪ। ਹੂੰ ਇਹ ਸਾਰੇ ਨਿੱਕੇ ਮੋਟੇ ਸਾਰੇ। ਇੱਕ ਸਰੈਂਡ ਸਿੰਘ ਹੁੰਦਾ ਸੀ, ਉਹਦੇ 5-6 ਮੁੰਡੇ ਸੀ। ਅੱਛਾ ਜੀ। ਉਹ ਬਸ ਇੱਕੋ ਜਿਹੇ ਸਾਰੇ ਸੀ। ਪਿੰਡ ਕਿਹੜਾ ਕੋਈ ਏਡਾ। ਅੱਛਾ, ਪਿੰਡ ਛੱਡੇ ਨੂੰ ਉਦੋਂ ਤੁਹਾਡੀ ਉਮਰ 23 ਸਾਲ ਕੱਢੇ ਪਿੰਡ 'ਚ। ਆਹ ਪਿੰਡ ਦਾ ਨਕਸ਼ਾ ਯਾਦ ਆਉਂਦਾ ਪਿੰਡ? ਸਾਰਾ ਪਿੰਡ ਯਾਰ ਤੋਂ ਗਲੀਆਂ ਪੁੱਛ ਲਓ, ਇੰਨੀਆਂ ਗਲੀਆਂ ਸੀ, ਇੱਕੋ ਪਿੰਡ ਵੀ ਦੀ ਲੰਘਦੀ ਸੀ। ਅੱਛਾ ਜੀ। ਕੋਠੇ ਕਿਤੇ ਚੜ ਜਾ, ਅੱਧਾ ਪਿੰਡ ਫਿਰ ਲਾ ਕੋਠੇ ਕੋਠੇ। ਘਰ ਕਿਦਾਂ ਦਾ ਸੀ ਤੁਹਾਡਾ? ਘਰ ਸਾਡੇ ਹੁੰਦੇ ਕੱਚੇ ਸਾਰੇ, ਕੱਚਾ ਸੀ। ਐਡੀਆਂ ਐਡੀਆਂ ਚੌੜੀਆਂ ਕੰਧਾਂ ਤੇ ਬੂਹੇ ਤੇ ਲਟਾਇਣਾ ਉੱਦਾਂ ਪਾਈਆਂ ਨੇ। ਇੱਕ ਪੌਣੀ ਵੱਡੀ ਐਡੀ ਤੇ 2 ਪੌਣੀਆਂ ਇਹਨੂੰ ਤੇ 2 ਇਹਨੂੰ। ਉਹਨੂੰ ਕਹਿੰਦੇ ਸੀ ਤਬੇਲੇ ਛੱਤ। ਇਕੱਠੇ ਰਾਤ ਨੂੰ ਇਕੱਠੇ ਸਾਰੇ ਭਰਾ ਬਹਿੰਦੇ ਸੀ। ਹਾਂਜੀ, ਬਾਤਾਂ ਪਾਉਂਦੇ ਰਹਿਣਾ, ਕੁਛ ਕਰਦੇ। ਕਿੱਥੇ ਬਹਿੰਦੇ ਹੁੰਦੇ ਸੀ ਸਾਰੇ ਇਕੱਠੇ ਹੋ ਕੇ ਰਾਤ ਨੂੰ? ਇੱਕ ਦੂਜੇ ਦੇ ਘਰ ਬਹਿ ਜਾਣਾ। ਅੱਛਾ। ਆਹੋ, ਆਪਣੇ ਤੇ ਹੁੰਦੇ ਸੀ, ਕੋਈ ਪੜਦਾ ਨਹੀਂ, ਕੁਛ ਨਹੀਂ। ਵੀ ਆਉਣ ਜਾਣ ਹੈਗਾ ਸੀ ਖੁੱਲਾ ਬੜਾ। ਤੇ ਸ਼ਾਦੀ ਵਿਆਹ ਦਾ ਕਿਸ ਤਰ੍ਹਾਂ ਹੁੰਦਾ ਸੀ ਜਦੋਂ ਕਿਸੇ ਦੇ ਹੁੰਦਾ ਸੀ ਵੀ ਮਤਲਬ ਵੀ ਤੁਹਾਡੇ ਯਾਰ ਸਨ? ਉਹ ਯਾਰ ਸੀ ਨਾ, ਉਹਨਾਂ ਨੇ ਦੁੱਧ ਲੈ ਕੇ ਆਉਣੇ, ਹਰ ਚੀਜ਼ ਲੈ ਕੇ ਆਉਣੀ। ਤੇ ਛੋਟੇ ਹੁੰਦੇ ਸੀ ਨਾ ਜਦੋਂ ਅਸੀਂ, ਹਾਂਜੀ, ਉਹ ਬਾਹਰ ਜਾਣਾ ਨਾ ਰੋਟੀ ਲੈ ਕੇ, ਤੇ ਅਸੀਂ ਵੀ ਉਹਨਾਂ ਕਹਿਣਾ ਵੀ ਰੋਟੀ ਖਾ ਲਾ। ਅਸੀਂ ਰੋਟੀ ਖਾ ਲੈਂਦੇ ਸੀ ਉਹਨਾਂ ਦੀ, ਉਹ ਸਾਡੀ ਨਹੀਂ ਖਾਂਦੇ। ਤੇ ਜਿਹੜੇ ਚੂੜੇ ਸੀ ਉਹਨਾਂ ਤੋਂ ਕੋਈ ਵੀ ਨਹੀਂ ਲੱਗੇ ਆਉਣ ਦਿੰਦਾ। ਅੱਛਾ। ਹਾਂਜੀ। ਅੱਛਾ, ਪਿੰਡ 'ਚ ਮਸਜਿਦ ਹੈਗੀ ਸੀ ਉਦੋਂ? ਹੈਗੀ ਸੀ। ਕੌਣ ਸੀ ਇਮਾਮ ਮਸਜਿਦ, ਕੌਣ ਸੀ ਉਦੋਂ? ਮਾਜ ਕੋਈ ਵੀ ਨਹੀਂ ਸੀ। ਅੱਛਾ। ਇਹ ਇੱਕ ਸੀ ਭੋਲਾ ਸਿੰਘ, ਉਮਤਾਂ ਨਖੱਤਾ। ਅੱਛਾ। ਉਹਦੀ ਸੀ ਪਿੰਡ ਦੇ ਨਾਲ ਹੀ 4 ਕਨਾਲਾਂ ਥਾਂ। ਅੱਛਾ ਜੀ। ਉਹਨਾਂ ਆਣ ਕੇ ਕਿਹਾ ਸਾਡੇ ਪਿੰਡ ਦੇ ਰਾਜ ਸੀ 5 ਘਰ। ਅੱਛਾ ਜੀ। ਤੇ ਉਹ ਗ੍ਰੰਥ ਸਾਹਿਬ ਲਿਖਦੇ, ਉਦੋਂ ਉਹਨਾਂ ਦੇ ਬੜੇ ਗ੍ਰੰਥ ਸਾਹਿਬ ਲਿਖਦੇ? ਆਹੋ, ਜਿੱਦਾਂ ਸਿੱਖ ਨੇ ਕਹਿਣਾ ਉਦਾਂ ਹੀ ਉਹਨਾਂ ਪਾਉਣੇ, ਉੱਤੇ ਲਿਖਣੀ, ਬਾਹਰ ਲਿਖਣੇ। ਅੱਛਾ, ਉਹਨਾਂ ਨੇ 4 ਦੇਗਾਂ ਮੰਗਵਾਈਆਂ, ਜੇ ਚ ਮਨ ਪੱਕਾ 100 ਥਾਲੀ ਮੰਗਵਾਈ ਵੀ ਆਪਣੇ ਭਾਂਡੇ। ਅੱਛਾ ਜੀ। ਪਹਿਲੋਂ ਕੱਚੇ ਜਿਹੇ ਖਾਂਦੇ ਹੁੰਦੇ। ਅੱਛਾ ਜੀ। ਜਿਸ ਵੇਲੇ ਇੰਨੀ ਗੱਲਬਾਤ ਹੋਈ ਤੇ ਉਹ ਰਾਜਗੀਰੀ ਕਰਦੇ ਸੀ ਆਪਣੇ। ਹਾਂਜੀ। ਤੇ ਸੌਖੇ ਸੀ ਉਹ ਵੀ। ਅੱਛਾ ਜੀ। 2-3 ਘਰ ਲੁਹਾਰਾਂ ਦੇ, ਲੁਹਾਰਾਂ ਤਨਖਾਹਾਂ ਕਰਦੇ ਸੀ। 5 ਘਰ ਸੀਗੇ ਸਿੱਖਾਂ ਦੇ। ਹਾਂਜੀ। ਆ ਜਿਹੜੇ ਤਰਖਾਨ ਆ। ਹਾਂ, ਤਰਖਾਨ। ਇਹਨਾਂ ਖਰਾਸ ਲਾਏ ਹੁੰਦੇ ਤੇ ਉੱਥੇ ਦਾਣੇ ਪੀਣ ਜਾਂਦੇ। ਅੱਛਾ ਜੀ। ਉਹਨੇ ਆਟਾ ਉੱਥੋਂ ਸੇਰ ਦੂਸਰੇ ਰੱਖ ਲੈਣਾ, ਜਿਹੜਾ ਉਹਦਾ ਰੱਖ ਲੈਣਾ। ਅੱਜ ਕਾਠ ਜਿਹੜੀ ਕੱਟਦੇ? ਕਾਠ ਕੱਟ ਲੈਣੀ। ਅੱਛਾ, ਉਹ ਜਦੋਂ ਵਿਆਹ ਸ਼ਾਦੀ ਹੋਣੀ ਚੀਜ਼ਾਂ ਘੱਲ ਦੇਣੀਆਂ, ਉਹਦਾ ਖਾਣਾ ਪੀਣਾ ਸਾਡਾ ਕੁਛ। ਹਾਂ, ਕੋਈ ਚੀਜ਼। ਗੁਰਦੁਆਰਾ ਕਿਹੜੀ ਸਾਈਡ ਤੇ ਸੀ? ਅੱਛਾ, ਉੱਥੇ ਵੀ ਮਸਜਿਦ ਉਹਨਾਂ ਬਣਾਈ। ਉਹਨਾਂ ਬਣਾਈ ਸੀ ਉਹ ਰਾਜਾ ਨੇ ਆਪਣੀ। ਅੱਛਾ। ਉਹਨਾਂ ਕਿਹਾ ਮੈਂ ਉਤਾਂ ਨਖਤਾ ਹੈ, ਜਿੰਨੀ ਮਰਜ਼ੀ ਵੜ ਲਓ। ਅੱਛਾ, ਉਹ ਸਰਦਾਰ ਨੇ ਜ਼ਮੀਨ ਦੇ ਦਿੱਤੀ, ਬਣਾ ਰਾਜਾਂ ਨੇ ਦਿੱਤੀ ਜਿਹੜੇ ਪਿੰਡ ਦੇ ਸੀ। ਉਹ ਆਪ ਹੀ ਕਾਰੀਗਰ ਸੀ। ਠੀਕ। ਆਈ ਉੱਥੇ ਰੋਜ਼ੇ ਰੱਖੇ, ਨਮਾਜ਼ ਪੜ੍ਹਨੀ। ਇੱਕ ਉਹਨਾਂ ਨੂੰ ਤਕਲੀਫ ਬੜੀ ਹੁੰਦੀ ਸੀ, ਜਦੋਂ ਅਜ਼ਾਨ ਦੇਣੇ ਅੱਲਾਹੁ ਅਕਬਰ ਅੱਲਾਹ, ਉਹਨਾਂ ਨੇ ਭਾਂਡੇ ਥੱਲੇ ਲਾ ਲੈਣੇ ਘੜੇ, ਕਹਿਣਾ ਬਾਂਗੇ। ਉਹ ਜਿਹੜੇ ਬੰਦੇ ਸੀ ਨਾ, ਉਹ ਬਹੁਤ ਸਿੱਧੇ ਲੋਕ ਸੀ। ਹਾਂਜੀ, ਬਦਮਾਸ਼ ਵੀ ਇਲਾਕੇ 'ਚ ਹੈਗੇ ਸਾਡੇ ਬਹੁਤ। ਕਿਹੜਾ ਬਦਮਾਸ਼ ਸੀ ਤਗੜਾ ਇਲਾਕੇ ਦਾ? ਸਾਡੇ ਈਸਰ ਸਿੰਘ। ਕਿਹੜੇ ਪਿੰਡ ਦਾ? ਉਹ ਸੀ ਪੱਟੀਵਾਲ ਦਾ। ਪੱਟੀਵਾਲ ਦਾ। ਉਹ ਵੀ ਸਾਡੇ ਜ਼ਿਲ੍ਹੇ ਦਾ ਸੀ। ਉਹ ਸੀ ਈਸਰ ਸਿੰਘ। ਤੇ ਇੱਕ ਹੋਰ ਸੀ, ਉਹ ਲਾਗੇ ਪਿੰਡ ਹੀ, ਉਹ ਵੀ ਸੀਗਾ, ਪਰ ਕਿਸੇ ਨੂੰ ਕੁਝ ਨਹੀਂ ਕਹਿਣਾ। ਉਦਾਂ ਹੀ ਵਜਕਾ ਸੀ ਉਹਨਾਂ ਦਾ। ਉਦਾਂ ਹੀ ਵਜਕਾ। ਚੋਰੀ ਨਾ ਕਿਸੇ ਗਰੀਬ ਨੂੰ ਕਹਿਣਾ, ਕੁਛ ਨਹੀਂ ਕਹਿਣਾ। ਹੈ। ਅੱਛਾ, ਮੈਂ ਪੁੱਛਿਆ ਵੀ ਗੁਰਦੁਆਰਾ ਵੀ ਹੈਗਾ ਸੀ ਪਿੰਡ 'ਚ? ਹੈਗਾ ਸੀ। ਅੱਛਾ। ਵਾਹਵਾ ਡਬਲ ਸੀ। ਉਹ ਕੋ ਹਲਵਾ ਹਲਵਾ ਕਦੀ ਖਾਧਾ ਉੱਥੋਂ? ਪਏ ਹੀ ਖਾਂਦੇ ਰਹੇ ਛੋਟੇ ਹੁੰਦੇ। ਉਦੋਂ ਘਿਓ, ਦੇਸੀ ਖੰਡ,
ਇਹਨਾਂ ਦਾ ਦੇ ਦੇਣਾ। ਮੁੰਡਿਆਂ ਦਾ ਅਸੀਂ ਯਾਰ ਦੋਸਤ ਖਾ ਕੇ ਤੇ ਆ ਜਾਣਾ। ਅੱਛਾ ਜੇ ਗਏ ਤੇ ਖਾਏ, ਨਹੀਂ ਗਏ ਤੇ ਨਹੀਂ ਸੀ। ਠੀਕ ਹੈ। ਫਿਰ ਸਾਲ ਬਾਅਦ ਜਾਗੋ ਨਾ ਕਰਨਾ। ਜਾਗੋ ਆ ਜੱਗ ਖੀਰ ਰਿੰਨ ਕੇ ਮੱਟਾਂ 'ਚ ਤੇ ਮਾਂ ਤੇ ਰੋਟੀ ਸਾਰੇ ਖਾਓ। ਇੰਨਾ ਸੀ। ਅੱਛਾ, ਤੇ ਜਦੋਂ ਹੁੰਦਾ ਸੀ ਗੁਰਪੁਰਬ ਹੁੰਦਾ ਸੀ ਉਦੋਂ ਉਦੋਂ ਕਰਦੇ ਸੀ ਉਹ। ਫਿਰ ਨਾ ਉਹਨਾਂ ਨੇ ਗ੍ਰਾਮ ਸਾਹਿਬ ਲੈ ਕੇ ਨਾ ਉੱਤੇ ਤੇ ਇੱਕ ਨੇ ਚੱਲ ਮਾਰਦੇ ਪਿੰਡ ਦੇ ਆਲੇ ਦੁਆਲੇ ਸਬਲੇ ਢੋਲਕੀਆਂ ਵਜਾਉਂਦੇ ਫਿਰਨਾ। ਫਿਰ ਮੁੜ ਕੇ ਗੁਰਦੁਆਰੇ ਲੈ ਜਾਣਾ ਸਾਲ ਬਾਅਦ ਕੱਢ ਕੇ। ਵੇਂਦੇ ਹੁੰਦੇ ਸੀ ਤੁਸੀਂ? ਹੋ ਲੈ, ਸਾਡੀ ਕਿਹੜੀਆਂ ਖਬਰ ਨਹੀਂ, ਸਾਨੂੰ ਕੀ। ਉਹ ਨਹੀਂ ਕੋਈ ਵੀ। ਅੱਛਾ, ਤੇ ਜਦੋਂ ਈਦ ਹੋਣੀ ਫਿਰ ਉਦੋਂ ਕੀ ਮਾਹੌਲ ਹੁੰਦਾ ਸੀ ਪਿੰਡ 'ਚ? ਉਦੋਂ ਮੌਲਵੀ ਨੇ ਈਦ ਪੜਾਉਣੀ। ਸਾਡੇ ਸੀ ਦਰਬਾਰ। ਹਾਂਜੀ। ਸਾਬ ਸਾਲ ਬਾਬਾ ਉਥੋਂ ਬੜਾ ਲੋਕਾਂ ਕੰਮ ਲਿਆ, ਬੜਾ ਕਾਬਲ ਸੀ। ਤੇ ਉੱਥੇ ਪੱਕੇ ਥੜੇ ਬਣੇ ਨੇ, ਸਾਰੇ ਇਕੱਠੇ ਹੋ ਜਾਣੇ। ਕਿਨੇ 3 ਸਿਰ ਕਣਕ ਲੈ ਜਾਣੀ, ਕਿਨੇ ਮੌਲਵੀ ਨੂੰ ਰੁਪਈਆ ਦੇ ਦੇਣਾ। ਹਾਂਜੀ, ਉਹ ਲਾਗੇ ਉਹਨਾਂ ਨੂੰ ਨਮਾਜ਼ ਪੜ੍ਹਾ ਦੇਣੀ। ਹਾਂਜੀ, ਤੇ ਬਾਕੀ ਉੱਥੇ ਪੜ੍ਹਨੀ ਤੇ ਮੌਲਵੀ ਨੂੰ ਚੱਲ ਜਾਣਾ। ਅੱਛਾ, ਵੀ ਮਜ਼ਹਬੀ ਤੌਰ ਤੇ ਜਿਵੇਂ ਤੁਸੀਂ ਦੱਸਿਆ ਵੀ ਈਦ ਦਾ ਤਿਉਹਾਰ ਹੀ ਹੁੰਦਾ ਸੀ, ਗੁਰਪੁਰਬ ਵੀ ਹੁੰਦਾ ਸੀ। ਕੋਈ ਮਜ਼ਹਬੀ ਤੌਰ ਤੇ ਕੋਈ ਐਸਾ ਇਸ਼ੂ ਤਾਂ ਨਹੀਂ ਹੈ ਵੀ ਇੱਕ ਦੂਜੇ ਨੂੰ ਡੱਕਦੇ ਸੀ ਵੀ ਤੁਸੀਂ ਐਵੇਂ ਨਹੀਂ ਕਰਨਾ? ਕੋਈ ਕੁਝ ਨਹੀਂ ਕਹਿੰਦਾ ਕਿ ਆਪੋ ਆਪਣਾ ਕੰਮ ਕਰੋ, ਇੱਜ਼ਤ ਮਾਣ ਦਿੰਦੇ। ਹਾਂਜੀ, ਇਹ ਲਾਗੇ ਲੀਣਾ ਹੀ ਕਾਦੀਆਂ ਲਾਗੇ। ਹਾਂਜੀ, ਉਥੇ ਮਸਜਿਦ ਬਣੀ ਸੀ। ਹਾਂਜੀ, ਸਿੱਖ ਅਜ਼ਾਨ ਨਹੀਂ ਦੇਣ ਦਿੰਦੇ। ਬਹੁਤ ਦੇਰ ਉਹਨਾਂ ਨੇ ਬੜਾ ਟਿੱਲ ਆਇਆ। ਲੌਡੇ ਨੂੰ ਸਿੱਖ ਇਕੱਠੇ ਹੋ ਕੇ ਤੇ ਆਪਣੇ ਦੁਕਾਨਖਾਨੇ ਬਹਿੰਦੇ ਸੀ। ਅੱਛਾ ਜੀ। ਕਹਿਣ ਲੱਗਾ ਮੁਸਲੇ ਰੋਜ਼ ਹੀ ਆ ਕਰਦੇ ਰਹਿੰਦੇ। ਕਿਹੜੇ ਪਿੰਡ? ਲੀੜਾ ਸੀ ਕਾਦੀਆਂ ਦੇ ਨਾਲ। ਲੀੜਾ। ਠੀਕ ਹੈ। ਅੱਛਾ, ਇਹ ਕਹਿੰਦਾ ਮੈਂ ਜਾਂਦਾ। ਉਹ ਨਾ ਐਡੀ ਗਰਮਾ ਜਿਹਾ ਸੀ, ਬਰਛੀ ਜਿਹੀ ਵਰਗਾ। ਆਏ ਉਹਦਾ ਤੂੰ ਉਹਨੇ ਇੱਥੋਂ ਨਹੀਂ ਫੇਰਿਆ, ਮਾਰ ਦਿੱਤਾ। ਉਹਨੂੰ ਸੁੱਟ ਦਿੱਤਾ। ਉਹ ਮੁੜ ਕੇ ਫੇਰਦੇ ਰਹੇ ਪਿਆ। ਉਹ ਆਂਦਾ ਉਦੋਂ ਸਿਆ ਉਹ ਚਲੇ ਗਿਆ ਛੱਡ ਕੇ, ਉਹਦਾ ਕਿਤੇ ਕਮਾਲ ਗੋਡਿਆ ਹੋਣਾ। ਅੱਛਾ, ਤੂੰ ਜਾ। ਉਹ ਗਿਆ, ਉਹ ਫੇਰ ਦੇਣ ਡਿਆ ਪਿਆ ਬਾਣ। ਉਹ ਗਿਆ, ਉਹਨੂੰ ਖਤਮ 3 ਮਾਰੇ। 3 ਮਾਰੇ, ਫਿਰ ਗਾਰਦਾਂ ਆ ਗਈਆਂ, ਅੰਗਰੇਜ਼ ਨੇ ਚੜਾਤੀਆਂ, ਪੁਲਿਸ ਆ ਗਈ। ਉਹ ਪਿੰਡ ਮੁਸਲਮਾਨ ਇੱਕ ਬੰਨੇ ਬਹਿ ਗਏ, ਇੱਕ ਬੰਨੇ ਬਹਿ ਗਏ। ਲੈ ਵੀ ਗੱਲ ਸੁਣੋ, ਪਹਿਲੋਂ ਕਹਿਣਾ ਅਜ਼ਾਨ ਦੇਣੀਆਂ ਜਾਂ ਤੁਸੀਂ ਘੁੱਗੂ ਵਜਾਉਣਾ। ਘੁੱਗੂ ਵਜਾਓ, ਇਹਦੇ ਕੰਨ ਕੋਲ ਵਜਾਓ, ਦੱਬ ਕੇ ਘੁੱਗੀ ਹੁੰਦੀ ਸ਼ੰਖ ਮਲ ਦੀ। ਤੁਰੂ ਤੁਰੂ ਵਜਾਈ ਗਿਆ, ਵਜਾ ਕੇ ਫੇਰ ਹਟ ਗਿਆ। ਆਂਦਾ ਹੋਰ ਵਜਾ, ਹੋਰ ਵਜਾਇਆ। ਕਹਿੰਦੇ ਵੀ ਤੁਸੀਂ ਮੰਗ ਦਿਓ। ਕਿਉਂ? ਕਹਿੰਦਾ ਸਾਨੂੰ ਜਦ ਤੱਕ ਵਕਤਾਂ ਨੂੰ ਅਜ਼ਾਨ ਨਹੀਂ ਦੇਣੀ। ਉਸ ਬੰਦੇ ਇਕੱਲੇ ਨੂੰ ਲੈ ਕੇ ਸਾਲ ਬਾਅਦ ਛੱਡ ਦਿੱਤਾ। ਬਾਕੀ ਨਮਾਜ਼ ਉਹਦਾ ਪੜ੍ਹ ਲਿਆ ਤੇ ਨਹੀਂ। ਉਹ ਇੱਕ ਮਸਲਾ ਬਣਿਆ ਹੈ। ਉਹ ਮਸਲਾ ਬਣਿਆ, ਉਹ ਅਸੀਂ ਲਾਗੇ ਵੇਖਿਆ। ਅੱਛਾ, ਮੈਨੂੰ ਇਹ ਦੱਸੋ ਬਜ਼ੁਰਗੋ, ਇਹਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਨ ਡਏ ਸਾਂ। ਹਾਂ, ਪਿੰਡਾਂ ਦੇ ਵਿੱਚ ਮਾਮਲਾ ਛੋਟੇ ਮੋਟੇ ਜਿਹੜੇ ਵਾ ਹੁੰਦੇ ਰਹਿੰਦੇ ਆ। ਇਹਦੇ ਵਿੱਚ ਕੋਈ ਮੈਂ ਤਾਂ ਪੁੱਛਣ ਦੀ ਇਹ ਕੋਸ਼ਿਸ਼ ਕੀਤੀ ਵੀ ਜਿਸ ਤਰ੍ਹਾਂ ਗੁਰਪੁਰਬ ਸੀ ਜਾਂ ਈਦ ਦਾ ਤਿਉਹਾਰ ਸੀ, ਇਹਨਾਂ ਮਾਮਲਾਤ ਤੇ ਤਾਂ ਕੋਈ ਆਪਸ 'ਚ ਇਖਤਲਾਫ ਨਹੀਂ ਸੀ ਹੁੰਦਾ? ਕੋਈ ਨਹੀਂ ਕਰਦੇ, ਕੋਈ ਨਹੀਂ ਕਰਦੇ। ਮਾਮਲਾ ਹੁੰਦਾ ਸੀ, ਉਹ ਨੰਬਰਦਾਰ ਨਹੀਂ ਜਾ ਕੇ ਸਾਰੇ ਪਿੰਡ ਨੇ ਦੇ ਆਉਂਦੇ। ਅੱਛਾ, ਗ੍ਰੰਥ ਸਾਹਿਬ ਪੜ੍ਹਦੇ ਹੁੰਦੇ ਸੀ? ਉਹ ਪੜ੍ਹਦੇ ਸੀ। ਹਾਂ, ਕੁਝ ਮੁੰਡੇ ਤੁਹਾਡੇ ਯਾਰ ਵੀ ਸੀ ਉਹਨਾਂ ਦੇ ਕੋਲ, ਉਹ ਵੀ ਪੜ੍ਹਦੇ? ਕੋਈ ਯਾਦ ਹੈ ਕੋਈ ਜ਼ਿਹਨ 'ਚ? ਅੱਛਾ, ਉਹ ਕਿੱਥੇ ਜਾਂਦੇ ਸੀ ਐਵੇਂ ਸਾਡੇ ਨਾਲ ਫਿਰਦੇ ਰਹਿੰਦੇ? ਉਹ ਭਾਈ ਰੱਖੇ ਹੁੰਦੇ, ਜਿੱਦਾਂ ਸਾਡੇ ਮੌਲਵੀ ਆ, ਉਹ ਭਾਈ ਰੱਖੇ ਹੁੰਦੇ ਸੀ। ਜਦੋਂ ਵਿਆਹ ਹੋਣਾ, ਉਹਨੇ ਆਪਣੇ ਗ੍ਰੰਥ ਸਾਹਿਬ ਘਰ ਲੈ ਜਾਣਾ, ਉਹਨੂੰ 7 ਦਿਨ 8 ਦਿਨ ਪੜ੍ਹਾਉਣਾ। ਉਹ ਫਿਰ ਉਹ ਜੰਜ ਨੇ ਆਉਣਾ, ਉਹਨੂੰ ਉਹਦੇ ਵੇਲੇ ਕੇ ਲੀੜਾ ਮਗਰੋਂ ਫੜ ਕੇ ਇੱਕ ਗੇੜਾ ਲਿਆਉਣਾ ਤੇ ਮੱਥਾ ਟੇਕਣਾ। 7 ਗੇੜੇ ਲਿਆ ਕੇ ਮੱਥਾ ਟੇਕਣਾ। ਕਹਿਣਾ ਜੀ ਇਹਦਾ ਦਿਖਾਓ। ਅਸੀਂ ਵੇਖਣ ਜਾਂਦੇ ਹੁੰਦੇ ਸੀ। ਅੱਛਾ ਅੱਛਾ ਅੱਛਾ। ਉਹਨੇ ਜੰਜਾਂ ਬਾਹਰ ਆਉਣੀਆਂ। ਅੱਛਾ, ਮੈਨੂੰ ਇਹ ਦੱਸੋ ਵੀ ਜਦੋਂ ਉਜਾੜੇ ਪੈ ਗਏ ਉਦੋਂ ਕੁਛ ਨਹੀਂ ਚੁੱਕਿਆ ਘਰੋਂ? ਉਹ ਚੁੱਕਣ ਜੋਗੇ ਨਹੀਂ ਰਹੇ। ਕਿੰਨੇ ਉਠਾਇਆ ਕਿੰਨੇ ਸੀ ਤੁਹਾਨੂੰ ਪਿੰਡੋਂ ਵੀ ਹੁਣ ਤੁਸੀਂ ਚੱਲ ਜਾਓ? ਨਹੀਂ, ਸਾਨੂੰ ਕੱਢਿਆ, ਬਾਕੀ ਦੇ ਚੋਰੀ ਆ ਗਏ ਨਾਲ ਪਿੰਡਾਂ 'ਚ। ਅੱਛਾ ਜੀ। ਅਸੀਂ ਰਹਿ ਗਏ ਸੀ 10-12 ਘਰ। ਅੱਛਾ ਜੀ। ਉਹ ਸਾਨੂੰ ਆਪਣੇ ਇਹਨਾਂ ਨੇ ਫੌਜੀਆਂ ਨੇ ਕੱਢਿਆ। ਅੱਛਾ, ਫਿਰ ਕਿੱਧਰ ਦੀ ਕਿਵੇਂ ਆਏ? ਉਹ ਫਿਰ ਸਾਨੂੰ ਇਹਨਾਂ ਨੇ ਲਿਆ ਕੇ
ਮਸਾਣੀਆਂ ਸਜਦਾਂ 'ਚ ਤਾਰਤਾ। ਉਥੋਂ ਲੈ ਕੇ ਜੇ ਵੇਖਿਆ ਤੇ ਕੰਪ ਦੁਨੀਆ ਦੀ ਬੜੀ ਇਕੱਠੀ ਹੋਈ। ਇੱਕ ਕਾਫਲਾ ਨੇ ਅੱਧਾ ਵੜ ਦਿੱਤਾ ਬਾਬੇ ਨਾਨਕ ਦਾ ਡੇਰਾ ਬਾਬਾ ਨਾਨਕ। ਉਹ ਤਲਾ ਸੀ, ਸਾਰੇ ਭਾਂਡੇ ਸੁੱਟ ਦਿੱਤੇ, ਪਿਆਦੇ ਬੰਦੇ ਮਾਰ ਦਿੱਤੇ। ਕੀ ਕਰਨਾ? ਉਹ ਰਾਸ਼ਨ ਸੀ। 10 ਦਿਨ ਮੀਂਹ ਪਿਆ ਤੇ ਇੱਦਾਂ ਝੁੰਬੀਆਂ ਕੀਤੀਆਂ। ਸਾਡਾ ਉੱਥੇ 10 ਦਿਨ ਕਾਫਲਾ ਰਿਹਾ। ਉਹਨਾਂ ਆਖਣਾ ਅਸੀਂ ਨਗਾਉਣਾ, ਉਹ ਕਹਿਣਗੇ ਅਸੀਂ ਇਹਨਾਂ ਕਿਹਾ ਅਸੀਂ ਨਗਾਉਣਾ। ਜਸੜ ਵਾਲੇ ਉਹ ਜਿਹੜਾ ਪੋਲਿਆ ਉੱਥੇ, ਹਾਂ, ਬਾਬੇ ਨਾਨਕ ਦਾ ਡੇਰਾ ਉਹ। ਹਾਂ, ਡੇਰਾ ਬਾਬਾ ਨਾਨਕ। ਉਹ ਫਿਰ ਸਾਡਾ ਕਰਨਲ ਜਿਹੜਾ, ਉਹਨਾਂ ਕਿਹਾ ਗੱਲ ਸੁਣ ਲਓ, ਸ਼ਰਤ ਇੱਕ ਵਾ, ਜੇ ਮੇਰਾ ਅੱਗੇ ਤੁਸੀਂ ਮਾਰ ਦਿੱਤੇ, ਇੱਕ ਮੁਸਲਮਾਨ ਮਾਰਿਆ ਤੇ ਮੈਂ ਸਾਰੇ ਸਿੱਖ ਨਹੀਂ ਛੱਡਣਾ ਕੋਈ। ਉੱਤੇ ਬਹਿ ਗਿਆ ਗੰਨ ਲੈ ਕੇ, ਬਲੋਚੀ, ਬੜੇ ਸ਼ੇਰ ਜਵਾਨ ਸੀ ਜਿਹੜਾ ਗੰਨਾ। ਉਹਨਾਂ ਕਿਹਾ ਅਸੀਂ ਤਲਾਸ਼ੀ ਲੈਣੀ, ਜਾਣ ਨਹੀਂ ਦੇਣਾ ਕੁਛ। ਉਹਨਾਂ ਕਿਹਾ ਲੈ ਲਿਓ। ਐਦਾਂ ਡੱਬਾ ਟੂਣੀਆਂ, ਜਿਹਦੇ ਕੋਲ ਪੈਸੇ ਕੱਢ ਲੈ ਕੇ, ਥੋੜੇ ਨਹੀਂ ਪੈਸੇ, ਕਿਸੇ ਕੋਲ ਸੋਨਾ ਹੁੰਦਾ ਸੀ। ਮੌਲ ਸੀ ਸਾਡੇ ਨਾਲ, ਸਾਡੇ ਉਹ ਆਪਣੇ ਰਿਸ਼ਤੇਦਾਰ, ਜੋਗ ਬੜੀ ਵਧੀਆ। ਉਹਦੇ ਤੇ ਉਹਨਾਂ ਦਾ ਬਾਬਾ ਬੈਠਾ। ਉਹ ਆਖਣ ਲੱਗਾ ਵੀ ਫੌਜੀ ਮੈਂ ਨਹੀਂ, ਉਹ ਸੀ ਮਰਾਠੇ। ਇਹ ਸਾਡੀ ਪੰਜਾਬ ਦਾ ਨਹੀਂ ਕੋਈ ਵੀ, ਬਾਹਰ ਦੇ ਸੀ। ਬਾਹਰ ਦੇ ਮਰਾਠੇ ਕਹਿੰਦੇ ਆ, ਕਸ਼ਮੀਰੀ ਡੋਗਰਾ। ਹਾਂਜੀ, ਡੋਗਰੇ ਸੀ। ਡੋਗਰੇ ਸੀਗੇ ਉਹ। ਡੋਗਰਿਆਂ ਨੇ ਨਾ ਉਹ ਬੋਲ ਨਹੀਂ ਲਗੇ, ਕਹਿੰਦੇ ਤੂੰ ਖਾ ਲੈਣੇ ਆ। ਉਹ ਕਹਿਣ ਲੱਗਾ ਤੇ ਕਿਤੇ ਖਾਵਾਂਗੇ, ਨਹੀਂ ਜਾਣਦੇ। ਉਹ ਬਿਸਤਰੇ ਸੁੱਟ ਦਿੱਤੇ, ਐਦਾਂ ਹੀ ਹੱਥ ਛੱਡ ਕੇ ਖਾਲੀ ਬਿਲਕੁਲ ਖਾਲੀ ਆ ਗਏ ਬਸ। ਅੱਛਾ, ਇਹ ਜਿਵੇਂ ਤੁਸੀਂ ਦੱਸਣ ਦੇ ਸੋ ਸਾਰੀਆਂ ਗੱਲਾਂ ਮੈਂ ਪੁੱਛਦਾ ਹੁੰਦਾ ਸਾਰੇ ਬਜ਼ੁਰਗਾਂ ਨੂੰ ਵੀ ਇਹ ਵਜ੍ਹਾ ਕੀ ਬਣੀ ਸੀ ਇੱਕ ਦੂਜੇ ਨੂੰ ਮਾਰਨ ਮੁਰਨ ਲੱਗ ਪਏ? ਕੀ ਵਜ੍ਹਾ ਕੀ? ਉਹ ਇਦਾਂ ਬਣੀ ਸੀ, ਇੱਧਰ ਪਿੰਡੀ ਵੱਲੋਂ ਇਹਨਾਂ ਨੇ ਪਹਿਲੋਂ ਨਹੀਂ ਉਹਨਾਂ ਮਾਰਿਆ 5-7 ਦਿਨ। ਇੱਧਰੋਂ ਗਏ ਆ ਤੇ ਉਹ ਕਹਿਣ ਲੱਗੇ ਬੁੜੀਆਂ ਦੇ ਥਾਣ ਲਾਤੇ ਆ, ਵੱਧ ਛੁੱਟੀਆਂ। ਕਿੱਥੋਂ? ਆ ਪਿੰਡੀ ਵੱਲੋਂ। ਅੱਛਾ, ਮਰਦਾਨ ਪਿੰਡੀ ਵੱਲੋਂ ਸੁਣਿਆ। ਆ ਇੱਧਰ ਦੀ ਗੱਲ ਹੈ, ਪਿੰਡੀ ਇੱਧਰੋਂ। ਇੱਧਰੋਂ ਟ੍ਰੇਨ ਉੱਧਰ ਗਈ ਸੀ? ਆਹੋ। ਅੱਛਾ ਜੀ। ਤੇ ਕੁਛ ਬੰਦੇ ਮਾਰੇ 5-10। ਉਧਰ ਉਹਨਾਂ ਆਖਿਆ ਵੀ ਇਹ ਗੱਲ, ਉਹਨਾਂ ਵੀ ਉਧਰ 3 ਮਾਰੇ, ਫਿਰ 4, ਫਿਰ 5। ਇੱਧਰ ਵੱਡੇ ਡਾਬੇ ਜਿਹੜੇ ਫਿਰ ਗਏ ਨੇ ਇੱਧਰੋਂ ਕਾਫਲੇ। ਹਾਂਜੀ। ਉਹ ਕਹਿਣ ਲੱਗੇ ਇਹਨਾਂ ਨੂੰ ਕਿਉਂ ਰੱਖਿਆ, ਤੁਹਾਡੇ ਜਵਾਈ ਆ। ਉਧਰ ਮਾਰੀ ਜਾਂਦੇ ਆ ਤੇ ਤੁਸੀਂ ਕੋ ਬੈਠੀ। ਉਹਨਾਂ ਨੂੰ ਜੈਸੇ ਬਣਾ ਕੇ ਉਹ ਵੀ ਵੱਢਣ ਡਿਆ। ਵੇਖੋ ਵੇਖੀ ਫਿਰ ਚੱਲ ਹੋ ਗਿਆ। ਚੱਲ ਕਿਤੇ ਪੁੱਛਿਆ ਨਹੀਂ, ਫਿਰ ਜਾਂਦਾ ਨਹੀਂ। ਹੋਇਆ ਕੀ ਆ? ਕਿਸੇ ਨੇ ਨਹੀਂ ਪੁੱਛਿਆ ਵੀ ਉਧਰ ਵਾਈ ਸੁਣੀ ਵੀ ਉਹਨਾਂ ਮਾਰਦਾ, ਉਹਨਾਂ ਉਧਰ ਮਾਰਤੇ। ਉਹ ਵੀ ਬਦੋਸੇ ਤੇ ਅਸੀਂ ਵੀ ਬਦੋਸੇ। ਨਾ ਸਾਡਾ ਕੋਈ ਨਾ ਜ਼ੁਲਮ ਸੀ, ਨਾ ਸਾਡਾ ਕੋਈ ਕਸੂਰ ਨਾ ਉਹਨਾਂ ਦਾ। ਉਹ ਵੱਢਣ ਡਿਆ ਫਿਰ ਤਲਵਾਰਾਂ ਨਾਲ। ਬਸ ਇੱਦਾਂ ਦੀਆਂ ਗੱਲਾਂ ਸੀ ਉਹ ਟਾਈਮ ਜਿਹੜਾ ਕਿ ਨਹੀਂ। ਅਸੀਂ ਕਹਿੰਦੇ 5 ਹੋ ਕੇ ਨਮਾਜ਼ ਪੜ੍ਹਾਂਗੇ, ਡੰਗ ਦੇ ਡੰਗ ਖਾਵਾਂਗੇ, ਜੋੜਨਾ ਕੁਛ ਨਹੀਂ। ਉਹ ਨੂਰ ਮੁਹੰਮਦ ਦਾ ਕਰੀਮ ਬਖਸ਼ਿਆ। ਹੁਣ ਕਰੋਨਾ ਪਜਿਆ, ਰਾਜਦੇ ਨਹੀਂ ਪੱਕੀਆਂ। ਆਜਾ ਕਰੂਰਾ ਨਾ ਆਇਆ, ਕਰੂਰਾ ਕੋਈ ਨਹੀਂ। ਅੱਲਾਹ ਤਾਲਾ ਕਹਿੰਦਾ ਕਿ ਹਜ਼ੂਰ ਨੂੰ ਘੱਲਿਆ ਸਾਡੇ ਤੇ। ਉਹਨਾਂ ਕੇ ਤਬਲੀਗ ਕਰਨੀ ਕੀ, ਕੁਰਾਨ ਭੇਜਿਆ। ਉਹਨੇ ਕਿਹਾ ਝੂਠ ਨਾ ਮਾਰਿਓ, ਸੱਚ ਬੋਲਣਾ, ਹੱਕ ਖਾਣਾ, ਹਲਾਲ ਖਾਣਾ, ਹਰਾਮ ਨਹੀਂ ਖਾਣਾ। ਇਹ ਸਾਡੇ ਹਜ਼ੂਰ ਦੀਆਂ ਗੱਲਾਂ। ਹਾਂਜੀ। ਸ਼ਰਾਬ ਪੀਣੀ ਹਰਾਮ, ਜਿਨਾਹ ਕਰਨਾ ਹਰਾਮ, ਰਲਾ ਗੋਬੜਾ ਪਾ ਕੇ ਅਗਲੇ ਨੂੰ ਦੇਣਾ ਹਰਾਮ। ਨਮਾਜ਼ ਪੜ੍ਹੋ 5 ਵਕਤ, ਹਾਜਤ ਫੀਕਾ ਕਰਿਓ ਤੇ ਦੁਆ ਮੰਗੋ ਸਾਰਿਆਂ ਵਾਸਤੇ, ਜਿਹੜੇ ਮਰ ਗਏ ਉਹਨਾਂ ਵਾਸਤੇ ਵੀ, ਜਿਹੜੇ ਹੈਗੇ ਉਹਨਾਂ ਵਾਸਤੇ। ਸਦਕੇ ਹਜ਼ੂਰ ਦੇ ਨਾਲ ਯਾ ਅੱਲਾ ਸਭ ਨੂੰ ਬਖਸ਼ੀ ਤੇ ਸਾਨੂੰ ਹੀ ਬਖਸ਼ਣਾ ਹੈ। ਤੇ ਅਸੀਂ ਆਏ ਹਾਂ ਪਰਾਉਣੇ, ਪਤਾ ਨਹੀਂ ਹੁਣ ਤੁਰਨਾ, ਕੱਲ ਨੂੰ ਤੁਰਨਾ ਕਿ ਸਵੇਰੇ ਤੁਰਨਾ, ਕਿਦੋਂ ਤੁਰਨਾ। ਉਧਰ ਬੰਦਾ ਮਰਦਾ ਸੀ 120 ਸਾਲ ਦਾ ਹੋ ਗਿਆ। ਅੱਛਾ ਜੀ। ਮੇਰਾ ਬਾਬਾ 120 ਸਾਲ ਦਾ ਹੋ ਗਿਆ ਮਰਿਆ। ਮੇਰਾ ਵਾਲਦ ਸਾਹਿਬ ਇੱਧਰ, ਉਹਦਾ ਵੀ ਨਕਸ਼ਾ ਇੱਦਾਂ ਪਕੜੀ ਉਹਦੀ ਵੀ 105 ਸਾਲ ਦਾ। ਤੇ ਤਾਏ ਮੇਰੇ ਕੋਈ 110 ਸਾਲ ਦਾ, ਕੋਈ ਸਾਰੇ ਇੱਦਾਂ ਹੀ ਫੌਤ ਹੋਏ। ਹੁਣ 17 ਤੇ 68 65 ਤੇ ਹੁਣ ਤੇ ਤੁਰੇ ਜਾਂਦੇ, ਮਰਦੇ ਜਾਂਦੇ, ਪਤਾ ਨਹੀਂ ਕੀ ਬਣਦਾ। ਕਹਿੰਦੇ ਇਹਦਾ ਅਟੈਕ ਹੋ ਗਿਆ। ਅਟੈਕ ਹੋ ਗਿਆ। ਕੋਈ ਆ ਇੱਥੇ ਬੈਠਾ ਹੀ ਕੀ, ਉਹ ਘਰ ਜਾਂਦਾ ਹੀ ਮਰ ਗਿਆ ਹੈ। ਉਹ ਹੁਣ ਕੋਈ ਜ਼ਿੰਦਗੀ ਆ ਰਲਾ ਪਾਈ ਜਾਂਦੇ ਦੁੱਧ 'ਚ। ਉਦੋਂ ਦੁੱਧ ਦੇ ਮਿੱਠੇ ਮਈਆਂ ਚੁੰਗਣੀਆਂ, ਮੱਖਣ ਚਾਟੀ ਤੋਂ ਖਾ ਲਾ। ਸਾਰਾ ਕੁਝ ਖਾਲਸ ਲੈ ਚਾਟੀ 'ਚ ਰਿੜਕਿਆ। ਘਰ ਦੀਆਂ ਬੁੜੀਆਂ ਨੇ ਮੱਖਣ ਪਾਈਆ ਤਾਂ ਵੀ ਖਾ ਜਾਂਦੇ। ਹੁਣ ਮੈਂ ਰੋਜ਼ੇ ਵੀ ਰੱਖਦਾ ਸੀ ਨਾ, ਜੋ ਹੱਜ ਕੀਤਾ ਸੀ
26 ਸਾਲ ਹੋ ਗਏ ਸਭ ਕੁਝ ਲਿਆਂਦਾ ਰੱਜ ਕੇ ਲੋਕਾਂ ਵੀ ਪਾਏ ਹਾਰ ਮੈਂ 35-36 ਕਿਲੋ ਬੈਗ ਲਿਆਇਆ ਸਮਾਨ ਲੈ ਗਏ ਖਜੂਰਾ ਖਜਾਰਾ ਖੰਜੂਰਾਂ ਨੂੰ ਛੱਡ ਆ ਜਾਨ ਮਾਜ ਟੋਪੀਆਂ ਤਸਬੀਆਂ ਲੀੜੇ ਅਰਮਾਲ ਹੂੰ ਇਹ ਭਰਿਆ ਮੰਨਦਾ ਜਿਹੜੇ ਖੰਜੂਰਾਂ ਨੇ ਇਹ ਨਹੀਂ ਜੋਖਦੇ ਪਾਣੀ ਨਹੀਂ ਜੋਖਦੇ ਹੂੰ 14 ਲੀਟਰ ਪਾਣੀ ਲਿਆਂਦਾ ਹੂੰ ਇੱਕ ਕਰਾਨ 2 ਸਪਾਰੇ 4 ਇੱਥੇ ਬੋਲਾਂ ਬੰਦੀਆਂ ਲੀਟਰ ਦੀਆਂ ਹੂੰ ਮੈਂ ਬੰਨ ਗਈ ਤਾਂ ਕਰਾਨ ਇੱਥੇ ਰੱਖ ਲਿਆ ਉਹ ਫੌਜੀਆਂ ਨੂੰ ਇੱਥੇ ਆ ਗਏ ਹਾਂਜੀ ਇੱਥੇ ਪਿਆ ਹੋਰ ਸਾਰਿਆਂ ਨੂੰ ਤੇ ਪਿੰਡ ਆ ਗਿਆ ਪਿੰਡ ਜਿਸ ਵੇਲੇ ਆ ਗਿਆ ਟੱਪ ਲਿਆ ਵੱਡਾ ਮੌਲਵੀ ਉਮੀਦ ਹੁੰਦਾ ਸੀ ਸਾਡੇ ਪਿੰਡ ਉਹਨਾਂ ਕਹਾ ਇਹ ਤੇ ਮੁੱਕ ਜਾਣੀਆਂ ਮੈਂ ਕਿਹਾ ਅੱਛਾ ਟੱਪ ਲਿਆ ਕੇ ਰੂਹ ਅਵਜਾ ਦੀਆਂ ਬੋਲਾਂ ਸੁੱਟ ਕੇ ਪਾਛੇ ਸੁੱਟ ਕੇ ਤੇ ਵਿੱਚ 2 ਬੋਲਾਂ ਪਾਤੀਆਂ ਆਵੇ ਜੰਮ ਜੰਮ ਅੱਛਾ ਜੀ ਉਦੋਂ ਸੀ ਜਦੋਂ ਅਸੀਂ ਗਏ ਨਾ ਉਦੋਂ ਇੰਨੇ ਅਸੀਂ 4 ਖੂਹੀ 'ਚ ਲੱਗੀਆਂ ਹੂੰ ਤੇ ਦੌਰ ਸੀ ਮੈਂ 40 ਗਜ ਦਾ ਥਾਂ ਧੋ ਕੇ ਲਿਆਂਦਾ ਖੁੱਲਾ ਜੀ ਆਉਂਦੀ ਬਸ ਰੋਜ਼ 25 ਪਿਆਲੀਆਂ ਪਾਣੀ ਦੀਆਂ ਉੱਥੋਂ ਪੀਣੀਆਂ ਹੂੰ ਬੜਾ ਪੀਤਾ 4 ਉਮਰੇ ਕੀਤੇ ਤੇ ਤਵਾਫਾਂ ਦਾ ਪਤਾ ਕੋਈ ਨਹੀਂ ਹੂੰ ਹਾਂਜੀ ਬੜੇ 45 ਦਿਨ ਰਹੇ 56000 ਰੁਪਈਆ ਲੱਗਾ 55000 ਲੱਗਾ ਹਾਂ 4 ਘੰਟਿਆਂ 'ਚ ਉੱਥੇ 4 ਚੀਜ਼ਾਂ ਠੀਕ ਉਹਨਾਂ ਸਮਾਨ ਸਾਡਾ ਇੱਥੋਂ ਚੁੱਕਿਆ ਲਾਹੌਰੋਂ ਉੱਥੇ ਲਿਆ ਕੇ ਮੁੜ ਕੇ ਰੱਖਿਆ ਮਦੀਨੇ ਗਏ ਆ ਉਹਨਾਂ ਚੁੱਕਿਆ ਜਿੱਦਾਂ ਪਰਾਉਣ ਆਵੇ ਤਾਂ ਉਹਨੂੰ ਤੋੜਨ ਜਾਂਦੇ ਬਾਏ ਹੋ ਜਾ ਜਦੋਂ ਉਹ ਛੱਡ ਕੇ ਆਖਣ ਲੱਗਾ ਵੀ ਕੋਈ ਬੋਲਿਆ ਚੋਲਿਆ ਇਹ ਕੁਛ ਨਹੀਂ ਰਾਜੀ ਬਾਜੀ ਅੱਛਾ ਬਜ਼ੁਰਗੋ ਹੁਣ ਫੇਰ ਤੁਹਾਨੂੰ ਇੱਕ ਵਾਰੀ ਨਾ ਮਧਰੇ ਚੌੜੇ ਪਿੰਡ ਦੀ ਗੱਲ ਹੀ ਪੁੱਛਣੀ ਹੈ ਕਿ ਹੁਣ ਬਹੁਤ ਸਾਲ ਹੋ ਗਿਆ 23 ਸਾਲ ਉੱਥੇ ਰਹੇ ਤੇ ਹੁਣ 74 ਸਾਲ ਹੋ ਚੱਲੇ ਆ ਵੰਡ ਹੋਈ ਨੂੰ ਉਸ ਤੋਂ ਬਾਅਦ ਫਿਰ ਕੋਈ ਰਾਬਤਾ ਨਹੀਂ ਹੈ ਪਿੱਛੇ ਗਏ ਨਹੀਂ ਮੁੜ ਕੇ ਮੈਂ ਕਿਹਾ ਪਰਮਿਟ ਨਹੀਂ ਬਣਿਆ ਦਿਲ ਕਰਦਾ ਜਾਣ ਨੂੰ ਇੱਕ ਮੈਂ ਕਿਹਾ ਹੁਣ ਕੋ ਕਵੇ ਤਾਂ ਮੈਂ ਹੁਣ ਜਾ ਸਕਦਾ ਉਹ ਯਾਦ ਹੈ ਪਿੰਡ ਦਾ ਨਕਸ਼ਾ ਹਾਏ ਹਾਏ ਮੇਰੇ ਕੋਲ ਸਾਰੇ ਪਿੰਡਾਂ ਦਾ ਨਕਸ਼ਾ ਫਾਲਾ ਨਹੀਂ ਹੁਣ ਬਦਲ ਬੜਾ ਕੁਝ ਗਿਆ ਨਹੀਂ ਨਹੀਂ ਉਹ ਪਿੰਡ ਹਟਵੇਂ ਸੀ ਹੂੰ ਸਾਥੋਂ 8 ਕੋ ਵਟਾਇਆ ਸੀ ਹੂੰ ਤੇ ਉਹ ਪਿੰਡ ਮੈਨੂੰ ਪਤਾ ਨਹੀਂ ਜਿੰਨੇ ਕੁ ਵੱਧ ਗਿਆ ਕੀ ਵੱਧ ਗਏ ਹੋਣਗੇ ਉਹੋ ਹੀ ਹੋਣਾ ਗਲੀਆਂ ਨੰਬਰ ਉਹੋ ਹੀ ਉਵੇਂ ਤੁਹਾਡੇ ਦੇਨ ਚ ਹੈ ਸਾਰਾ ਨਕਸ਼ਾ ਉਵੇਂ ਹੀ। ਪੂਰਾ ਯਾਦ ਆਉਂਦਾ ਕੋਈ ਸੁੱਤਿਆ ਸੱਤਿਆ ਲੰਮੇ ਪਿਆ ਮੈਂ ਕਈ ਵਾਰ ਗਿਆ ਖਾਬ ਵਿੱਚ ਅੱਛਾ ਹਾਂ ਆਪਣੇ ਪਿੰਡ ਪਿੰਡ ਗਿਆ ਕਿੱਥੇ ਕਿੱਥੇ ਫਿਰੇ ਖਾਬ ਚ ਫਿਰ ਬਸ ਗਲੀਆਂ ਸਿੱਧਾ ਗਿਆ ਕੋਈ ਪਿੰਡ ਦਾ ਬੰਦਾ ਮਿਲਿਆ ਨਹੀਂ ਲਾਗੇ ਬੋਰਡ ਸੀ ਹਾਂਜੀ ਖੂਹ 2 ਚੱਲਦੇ ਹੁੰਦੇ ਸੀ ਖੂਹ ਬੰਦ ਹੋ ਗਏ ਆ ਤੇ ਅਸਾਈਆਂ ਦੀ ਖੂਹੀ ਸੀ ਤੇ ਨਾਲ ਛੱਪੜ ਸੀ ਤੇ ਸਾਡੇ ਮਕਾਨ ਸੀ ਇੱਕ ਬਾਹਰ ਵੀ ਤੇ ਉੱਥੇ ਵੀ ਬੈਠਕ ਬਹਿਣ ਵਾਲੀ ਚਲੋ ਬਾਬਾ ਜੀ ਹੁਣ ਵੀ ਸਿਹਤ ਤੁਹਾਡੀ ਠੀਕ ਆ ਆ ਵੀਡੀਓ ਪਹੁੰਚਣੀ ਹੈ ਪਿੰਡ ਤੱਕ ਤੇ ਉਮੀਦ ਕਰਦੇ ਆ ਕੋਸ਼ਿਸ਼ ਕਰੀਦੀ ਆ ਵੀ ਹਾਲਾਤ ਬਿਹਤਰ ਹੋਣ ਬਾਰਡਰ ਖੁੱਲ੍ਹਣ ਜਿਵੇਂ ਬਜ਼ੁਰਗ ਦੱਸਦੇ ਆ ਵੀ ਪਹਿਲੋਂ ਜਿਵੇਂ ਸਾਂਝਾ ਸਾਨੂੰ ਜਿਵੇਂ ਪਿਆਰ ਸੀ ਬਿਲਕੁਲ ਜੇ 2 ਮੁਲਕ ਬਣ ਗਏ ਬਾਰਡਰ ਵੱਜ ਗਏ ਆ ਤਾਰੀਖ 'ਚੋਂ ਕਿਤੇ ਕਦੀ ਵੀ ਪਿੱਛੇ ਨਹੀਂ ਜਾਇਆ ਜਾ ਸਕਦਾ ਇਹ ਬਜ਼ੁਰਗ ਜੇ ਹਾਂਜੀ ਇੱਕ ਹੋਰ ਗੱਲ ਸੁਣ ਲਓ ਹਾਂਜੀ ਉਹ ਕਾਲੀ ਅਸੀਂ ਨੂੰ ਕੂਕੇ ਕਹਿੰਦੇ ਸੀ ਉਹ ਸ਼ਰਾਬ ਨਹੀਂ ਸੀ ਪੀਂਦੇ ਤਾਂ ਗੋਸ਼ਤ ਖਾਂਦੇ ਸੀ ਉਹ ਪਾਠ ਕਰਦੇ ਸੀ ਗੁਰਦੁਆਰੇ ਜਾ ਕੇ ਹਾਂਜੀ ਅਸੀਂ ਉਦੋਂ ਲੱਕੜ ਦੇ ਟਲੰਗ ਸੀ ਅੱਛਾ ਜੀ ਉਹਦੇ ਵਿੱਚ ਕੁਛ ਅਸੀਂ ਲੈਂਦੇ ਸੀ ਤੇ ਕੁਛ ਚਾਂਦੀ ਕੁਛ ਚੀਜ਼ਾਂ ਉਹਨਾਂ ਨੇ ਰੱਖ ਕੇ ਤੇ ਘਰ ਜੁਲਾ ਲਾਤਾ ਉਹਨਾਂ ਕਿਹਾ ਤੁਹਾਡੀ ਇਮਾਨਤ 30 ਸਾਲਾਂ ਨੂੰ ਆਇਓ 20 ਨੂੰ ਆਇਓ ਜਦੋਂ ਵੀ ਕੋਈ ਆਏ ਤੁਹਾਡੀ ਰਹਿਣੀ ਆ ਸਾਡੇ ਵਾਸਤੇ ਹਰਾਮ ਉਹ ਕੀ ਨਾਂ ਉਹਨਾਂ ਦਾ ਉਹਦੇ ਨਾਂ ਸੀ ਭਗਵਾਨ ਸਿੰਘ 3 ਭਰਾ ਖਜ਼ਾਨ ਸਿੰਘ ਹੀਰਾ ਸਿੰਘ ਗਾੜੀ ਉਹਦਾ ਪੁੱਤ ਸੀ ਇਹ ਇਸ ਤਰ੍ਹਾਂ 30 ਸਾਲਾਂ ਦਾ ਟਾਈਮ ਦਿੱਤਾ ਸੀ ਫਿਰ ਉਹ 30 ਸਾਲ ਜਿੱਤ ਜਾਇਆ ਨਹੀਂ ਗਿਆ ਤੇ 70 ਨਹੀਂ ਉਹਨੇ ਕਿਹਾ ਜਦੋਂ ਵੀ ਆ ਜਾਓ ਕੀ ਫੜਾ ਕੇ ਕੀ ਆਏ ਉਹਨਾਂ ਨੂੰ ਹੈ ਕੀ ਦੇ ਕੇ ਆਏ ਹੋ ਉਹ ਟਰੰਕ ਦੇ ਵਿੱਚ ਮੇਰੇ ਵਿਆਹ ਦਾ ਸੌਦਾ ਸੀ ਪੇਟੀ 'ਚ ਹਾਂ ਤੇ ਥਾਲੀਆਂ ਉਦੋਂ ਥਾਲ ਹੁੰਦੇ ਸੀ ਅੱਛਾ ਜੀ ਤੇ ਬਾਕੀ ਉਹ ਵੀ ਤੇ ਅੱਧਾ ਕਿਲੋ ਚਾਂਦੀ ਸੀ ਅੱਛਾ ਜੀ ਸੋਨਾ ਹੀ ਲੈਂਦਾ ਸੀ ਸੋਨਾ ਲੈਂਦਾ ਉਹਨੂੰ ਖਜ਼ਾਨਾ ਨਾਲ ਦੇ ਕੇ ਆਏ ਹੋ ਉਹਨਾਂ ਦੇਤਾ ਤੇ ਉਹਨਾਂ ਆਖਿਆ ਵੀ ਜਦੋਂ ਵੀ ਆ ਜਾਓ ਲੈ ਜਾਓ ਅੱਛਾ ਉਹ ਪਤਾ ਕਿਹੜੇ ਕੰਮ ਲੈਣ ਸਾਡੀ ਤਾਈ ਸੀ ਰੰਡੀ ਇੱਕ ਹਾਂਜੀ ਉਹਨੂੰ ਮੈਂ ਕਿਹਾ ਵੀ ਮੈਨੂੰ ਜਾਣਗੀਰ ਸੀ ਦੇ ਜੰਗੀਆ ਆ ਜਾਣਗੀਰ ਉਹ ਜਿਹੜੀਆਂ ਡੰਡੀਆਂ ਸੀ ਨਾ ਉਹ ਮੈਂ ਸਿੱਧੀਆਂ ਕਰਕੇ ਇਹਦੇ ਵਿੱਚ ਪਾਈਆਂ ਸਿੱਧੀਆਂ ਕਰਕੇ ਇਨਾਮ ਸੀ ਉਹ ਇੱਥੇ ਅੱਛਾ ਉਸੇ 'ਚ ਉਹ ਮੈਂ ਇੱਥੇ ਚੜਾ ਲਿਆ
ਤੇ ਚਾਦਰ ਸੀ ਮੇਰੀ ਚੰਗੀ ਡੱਬਾ ਇੱਥੇ ਬੱਧੀ ਹੁਣ ਟੋਈ ਉਹ ਚਾਂਦੀ ਤੇ ਥੋੜ੍ਹੇ ਜਿਹੇ ਪੈਸੇ ਸੀ ਉਹ ਹੁਣ ਕੱਢੀ ਡੋਗਰੇ ਨੇ ਮੈਂ ਕਿਹਾ ਯਾਰ ਮਾਲ ਦੇ ਦੇ ਇਹ ਮੇਰੇ ਸਹੁਰਿਆਂ ਦਾ ਆਂਦਾ ਨਹੀਂ ਦੇਣਾ ਮੈਂ ਕਿਹਾ ਚੰਗਾ ਤੇਰੀ ਮਰਜ਼ੀ ਪਈ ਗੱਲ ਬਜ਼ੁਰਗਾਂ ਨਾਲ ਕਰਨ ਦੇ ਜਿਵੇਂ ਬਜ਼ੁਰਗਾਂ ਨੇ ਦੱਸਿਆ ਸਾਰੀ ਕਹਾਣੀ ਦੱਸੀ ਬਹੁਤ ਵਿਸਥਾਰ ਦੇ ਨਾਲ ਤਫਸੀਲ ਦੇ ਨਾਲ ਸਾਰੀ ਗੱਲਬਾਤ ਦੱਸੀ ਵੀ ਕਿਵੇਂ ਪਹਿਲੋਂ ਅਸੀਂ ਰਹਿੰਦੇ ਸਾਂ ਪਿੰਡ ਦੇ ਵਿੱਚ ਕਿਵੇਂ ਉਹ ਯਾਰ ਦੋਸਤ ਜਿਹੜੇ ਆਪਣੇ ਛੱਡ ਕੇ ਉਹਨਾਂ ਨੂੰ ਆਉਣਾ ਪਿਆ ਇੱਧਰ ਇਹ ਵੰਡ ਨੇ ਕਿੰਨਾ ਨੁਕਸਾਨ ਕੀਤਾ ਪਹਿਲੋਂ ਸਾਂਝਾ ਕੀ ਸਨ ਫਿਰ ਨੁਕਸਾਨਾਤ ਕਿਵੇਂ ਹੋਏ ਫਿਰ ਉਜਾੜੇ ਕਿਵੇਂ ਪਏ ਹੁਣ ਦੀ ਜੇ ਆਪਾਂ ਗੱਲ ਕਰੀਏ ਹੁਣ ਇਸ ਵੇਲੇ 74 ਵਰ੍ਹਿਆਂ ਬਾਅਦ ਵੀ ਇਹ ਬਜ਼ੁਰਗ ਇਹ ਲੋਕ ਜਿਹੜੇ ਨੇ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੇ ਨੇ ਆਪਣੇ ਦੋਸਤਾਂ ਜਿਹੜੇ ਨੇ ਉਹਨਾਂ ਦੀਆਂ ਯਾਦਾਂ ਨੇ ਉਹਨਾਂ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ ਤਾਜ਼ਾ ਕਰਨਾ ਚਾਹੁੰਦੇ ਨੇ ਕਿਉਂ ਨਾ ਇਹਨਾਂ ਵਾਸਤੇ ਆਸਾਨੀਆਂ ਪੈਦਾ ਕਰੀਏ ਕੋਸ਼ਿਸ਼ ਕਰੀਏ ਦੋਵਾਂ ਪਾਸੇ ਦੀ ਆਵਾਮ ਰਲ ਕੇ ਹੁਣ ਦੀ ਯੂਥ ਸਾਡੇ ਸਿਆਸਤਦਾਨ ਸਾਡੇ ਬਿਊਰੋਕਰੇਟ ਜਾਂ ਅਸੀਂ ਆਵਾਮ ਅਪੀਲ ਕਰੀਏ ਭਰਪੂਰ ਅਪੀਲ ਕਰੀਏ ਦੋਵਾਂ ਸਰਕਾਰਾਂ ਨੂੰ ਕਿ ਕਮ ਸੇ ਕਮ ਇਹਨਾਂ ਬਜ਼ੁਰਗਾਂ ਨੂੰ ਜਿਹੜੇ ਹੁਣ ਚੰਦ ਰਹਿ ਗਏ ਨੇ ਇਹਨਾਂ ਨੂੰ ਇਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਰਿਵਾਈਵ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੂੰ ਆਪਣੇ ਪਿੰਡਾਂ ਤੱਕ ਜਾਣ ਦਿੱਤਾ ਜਾਵੇ ਇਹਨਾਂ ਨੂੰ ਆਪਣੇ ਘਰਾਂ ਤੱਕ ਜਾਣ ਦਿੱਤਾ ਜਾਵੇ ਇਹਨਾਂ ਨੂੰ ਆਪਣੇ ਉਹ ਯਾਰ ਜਿਹੜੇ ਛੱਡ ਕੇ ਆਏ ਸੀ 74 ਵਰ੍ਹੇ ਪਹਿਲੇ ਜੋ ਜੀਂਦੇ ਨੇ ਤੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੇਸ਼ੱਕ ਬਾਰਡਰ ਰਹਿਣ ਮੁਲਕ ਦੋਵੇਂ ਰਹਿਣ ਲੇਕਿਨ ਆਉਣ ਜਾਣ ਦੇ ਰਸਤੇ ਜਿਹੜੇ ਆਸਾਨ ਹੋਣੇ ਚਾਹੀਦੇ ਇਹਨਾਂ ਬਜ਼ੁਰਗਾਂ ਵਾਸਤੇ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ ਤੇ ਸਰਕਾਰਾਂ ਨੂੰ ਚੰਗੇ ਤਰੀਕੇ ਦੇ ਨਾਲ ਇਹਦੇ 'ਤੇ ਸੋਚਣਾ ਚਾਹੀਦਾ ਤਾਂ ਕਿ ਇਹ ਲੋਕ ਇਹ ਬਜ਼ੁਰਗ ਜਿਹੜੇ ਜਿਵੇਂ ਮੈਂ ਗੱਲ ਕਰਾਂ ਮੇਰੇ ਵਾਲਦ ਸਾਹਿਬ ਇਹ ਖੁਆਇਸ਼ ਲੈ ਕੇ ਦੁਨੀਆ ਤੋਂ ਤੁਰ ਗਏ ਕਿ ਮੈਂ ਆਪਣੇ ਪੀਰਾਂ ਦੀ ਦਰਗਾਹ 'ਤੇ ਜਾਣਾ ਜਿਹੜੇ ਬਜ਼ੁਰਗ ਜੀਂਦੇ ਨੇ ਉਹਨਾਂ ਦੀਆਂ ਖੁਆਇਸ਼ਾਂ ਅਧੂਰੀਆਂ ਨਾ ਰਹਿਣ ਉਹਨਾਂ ਦੀਆਂ ਖੁਆਇਸ਼ਾਂ ਕਮ ਸੇ ਕਮ ਪੂਰੀਆਂ ਹੋਣੀਆਂ ਚਾਹੀਦੀਆਂ ਮਿੰਦਰੇ ਮਹਿੰਗੇ ਗੁੱਲੂ ਜਿਹੜੇ ਵਿਛੜੇ ਨੇ ਉਹ ਦੁਬਾਰਾ ਮਿਲਣੇ ਚਾਹੀਦੇ ਇਸੇ ਉਮੀਦ ਇਸੇ ਕੋਸ਼ਿਸ਼ ਦੇ ਨਾਲ ਨਾਸਰ ਢਿੱਲੋਂ ਤੇ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਾਂਗੇ ਫਿਰ ਰੱਬ ਰੱਖ